ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ। ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੈ ਬੁਲੰਦੀ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੰ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਭਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਕਰਹੁ ਦਇਆ ਤੇਰਾ ਨਾਮ ਵਖਾਣਾ। ਸਭ ਉਪਾਈਐ ਆਪ ਆਪੇ ਸਰਬ ਸਮਾਣਾ। ਸਰਬੇ ਸਮਾਨਾ ਆਪ ਤੂੰ ਹੈ। ਉਪਾਏ ਤੰਦੇ ਲਾਈਆ। ਇਕ ਤੁਝ ਹੀ ਕੀਏ ਰਾਜੇ। ਇਕ ਨਾ ਭਿਖ ਭਵਾਈਆ। ਲੋਭ ਮੋਹ ਤੁਝ ਕੀਆ ਮੀਠਾ। ਏਤ ਪਰਮ ਭੁਲਾਣਾ। ਸਦਾ ਦਇਆ ਕਰੋ ਆਪਣੀ। ਤਾਮ ਨਾਮ ਵਖਾਣਾ। ਕਰਹੁ ਦਇਆ ਤੇਰਾ ਨਾਮ ਵਖਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ 'ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਕਰਹੁ ਦਇਆ ਤੇਰਾ ਨਾਮ ਵਖਾਣਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਤਾਂ ਦੇ ਅੰਦਰ ਬਾਣੀ ਉਚਾਰਨ ਕੀਤੀ ਹੋਈ ਹੈ। ਅਕਾਲ ਪੁਰਖ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਚ ਦੱਸ ਰਹੇ ਨੇ। हे ਗੁਰਸਿੱਖ, ਕਿਵੇਂ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਬੇਨਤੀ ਕਰਨੀ ਹੈ। ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਨਾਮ ਦੀ ਦਾਤ, ਪਰਮੇਸ਼ਰ ਦਾ ਜਸ ਉਚਾਰਨ ਕਰਨੇ ਦੀ ਦਾਤ ਕਿਵੇਂ ਮੰਗਣੀ ਹੈ। ਕਿਉਂਕਿ ਕੋਈ ਜੀਵ ਕਿਸੇ ਤਰ੍ਹਾਂ ਦੀ ਦਾਤ ਮੰਗਦਾ ਹੈ, ਕੋਈ ਕਿਸੇ ਤਰ੍ਹਾਂ ਦੀ ਦਾਤ ਮੰਗਦਾ ਹੈ। ਕੋਈ ਸੰਸਾਰ ਦੇ ਸੁੱਖ ਮੰਗਦਾ ਹੈ, ਕੋਈ ਬ੍ਰਹਮ ਲੋਕ ਦੇ ਸੁੱਖਾਂ ਨੂੰ ਮੰਗਦਾ ਹੈ, ਕੋਈ ਸਵਰਗਾਂ ਦੀ ਪ੍ਰਾਪਤੀ ਦੇ ਸੁੱਖ ਮੰਗਦਾ ਹੈ। ਧੰਨ ਹਨ ਗੁਰਮੁਖ ਪਿਆਰੇ ਜੋ ਵਾਹਿਗੁਰੂ ਜੀ ਦੇ ਨਾਮ ਦਾ ਸੁੱਖ ਮੰਗਦੇ ਨੇ। ਹਰ ਸਮੇਂ ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀਆਂ ਕਰਦੇ ਨੇ। ਮਹਾਰਾਜ ਸ਼ਰਧਾ ਰੂਪ ਝੋਲੀ ਅੱਡ ਕਰਕੇ ਬੇਨਤੀਆਂ ਕਰਦੇ ਨੇ। ਗਰੀਬ ਨਵਾਜ ਕਿਰਪਾ ਕਰਕੇ ਮਹਾਰਾਜ ਸਾਹਿਬ ਜੀ ਸਾਡੀ ਝੋਲੀ ਵਿੱਚ ਨਾਮ ਦਾ ਦਾਨ ਪਾ ਦੇਵੋ। ਤੋ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ। हे ਪ੍ਰਮਾਤਮਾ, ਸਾਡੇ ਤੇ ਦਇਆ ਕਰੋ, ਆਪ ਜੀ ਦਾ ਨਾਮ ਉਚਾਰਨ ਕਰੀਏ। ਕਿਉਂਕਿ ਪ੍ਰਮਾਤਮਾ ਦੀ ਦਇਆ ਦ੍ਰਿਸ਼ਟੀ ਹੋਵੇ ਤਾਂ ਹੀ ਜੀਵ ਨਾਮ ਜਪ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਹੀ ਪਰਮੇਸ਼ਰ ਦਾ ਜਸ ਉਚਾਰਨ ਕੀਤਾ ਜਾ ਸਕਦਾ ਹੈ। ਨਹੀਂ ਤਾਂ ਜੀਵਨ ਦੇ ਅੰਦਰ ਜੀਵ ਦਾ ਆਪਣਾ ਕੋਈ ਵੀ ਚਾਰਾ ਨਹੀਂ ਹੈ। ਮਨੁੱਖ ਆਪਣੇ ਬਲ ਦੇ ਨਾਲ ਚਾਹ ਕਰਕੇ ਵੀ ਸਾਧ ਸੰਗਤ ਜੀ ਨਹੀਂ ਪਰਮੇਸ਼ਰ ਨੂੰ ਯਾਦ ਕਰ ਸਕਦਾ। ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਤਾਂ ਹੀ ਜੀਵਨ ਦੇ ਅੰਦਰ ਇਹ ਦਾਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਸਾਧ ਸੰਗਤ ਜੀ ਜੀਵਨ ਇਸੇ ਤਰ੍ਹਾਂ ਹੀ ਸੰਸਾਰ ਦੀਆਂ ਗੱਲਾਂ ਬਾਤਾਂ ਦੇ ਵਿੱਚ, ਸੰਸਾਰ ਦੀ ਖੁਸ਼ਾਮਦ ਦੇ ਅੰਦਰ ਜਾਂ ਹੋਰ ਸੰਸਾਰ ਦੇ ਅੰਦਰ ਪਾਉਣ ਦੇ ਲਈ ਜੀਵਨ ਜਿਹੜਾ ਹੈ ਅਕਾਰਤ ਹੀ ਸਾਧ ਸੰਗਤ ਜੀ ਬੀਤ ਜਾਂਦਾ ਹੈ। ਤੋ ਮਹਾਰਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰਦੇ ਹਨ। ਕਰਹੁ ਦਇਆ ਤੇਰਾ ਨਾਮ ਵਖਾਣਾ। ਮਹਾਰਾਜ ਐਸੀ ਸਾਡੇ ਤੇ ਦਇਆ ਕਰੋ, ਐਸੀ ਸਾਡੇ ਤੇ ਦਇਆਲਤਾ ਕਰੋ। ਆਪ ਜੀ ਦਾ ਨਾਮ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਜਪ ਸਕੀਏ, ਤੁਹਾਡੇ ਨਾਮ ਦੇ ਮਹਾਰਾਜ ਗੁਣ ਅਸੀਂ ਗਾ ਸਕੀਏ। हे ਗਰੀਬ ਨਵਾਜ, ਨਾਮ ਦੀ ਵਡਿਆਈ ਅਸੀਂ ਕਥਨ ਕਰ ਸਕੀਏ। ਐਸੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ। ਵਾਹਿਗੁਰੂ ਦੇ ਨਾਮ ਦੀ ਵਡਿਆਈ ਵੀ ਸਾਧ ਸੰਗਤ ਜੀ ਕਹਿਣੇ ਕਥਨੇ ਤੋਂ ਬਾਹਰ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਬਹੁਤੇ ਸ਼ਾਸਤਰ ਜਿਹੜੇ ਹਨ, 6 ਸ਼ਾਸਤਰ ਹੈ, 4 ਵੇਦ ਹੈ, 27 ਸਿਮਰਤੀਆਂ ਨੇ। ਭਾਵੇਂ ਪੁਰਾਣ ਇਤਿਆਦਿਕ ਜਿਤਨੇ ਵੀ ਗ੍ਰੰਥ ਹਨ, ਸਭ ਗ੍ਰੰਥਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਅਮੋਲਕ ਉਚਾਰਨ ਕੀਤਾ ਕਿ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਅਮੋਲਕ ਹੈ। ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਨਹੀਂ ਦੇ ਸਕਦਾ। ਕਿਸੇ ਕੀਮਤ ਦੇ ਵੱਟੇ ਸੱਟੇ ਨਹੀਂ ਪਰਮੇਸ਼ਰ ਦਾ ਨਾਮ ਪਾਇਆ ਜਾ ਸਕਦਾ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਦੀਆ ਹੈ ਮੋਲ। ਅਕਾਲ ਪੁਰਖ ਵਾਹਿਗੁਰੂ ਜੀ ਤੋਂ ਜੇ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਵੇ ਤਾਂ ਹੀ ਇਹ ਸਾਧ ਸੰਗਤ ਜੀ ਜੀਵਨ ਦੇ ਅੰਦਰ ਨਾਮ ਦੀ ਦਾਤ ਮਿਲਦੀ ਹੈ। ਪਰਮੇਸ਼ਰ ਦੇ ਨਾਮ ਦਾ ਜਸ ਉਚਾਰਨ ਕਰਨਾ, ਵਾਹਿਗੁਰੂ ਜੀ ਦੇ ਨਾਮ ਦੇ ਗੁਣਾਂ ਨੂੰ ਉਚਾਰਨ ਕਰਨਾ, ਪ੍ਰਮਾਤਮਾ ਦਇਆ ਦ੍ਰਿਸ਼ਟੀ ਕਰੇ ਤਾਂ ਜੀਵਨ ਦੇ ਅੰਦਰ ਦਾਤ ਮਿਲਦੀ ਹੈ। ਤੋ ਇਸ ਲਈ ਹਜੂਰ ਕਹਿੰਦੇ ਨੇ ਪ੍ਰਮਾਤਮਾ ਸਾਡੇ ਤੇ ਦਇਆ ਕਰੋ। ਮਹਾਰਾਜ ਕਰਹੁ ਦਇਆ ਤੇਰਾ ਨਾਮ ਵਖਾਣਾ। ਆਪ ਜੀ ਦਇਆ ਦ੍ਰਿਸ਼ਟੀ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਉਚਾਰਨ ਕਰ ਸਕੀਏ, ਤੁਹਾਡੇ ਨਾਮ ਦੇ ਮਹਾਰਾਜ ਦੇ ਅਸੀਂ ਗੁਣ ਗਾ ਸਕੀਏ। ਸਭ ਉਪਾਈਏ ਆਪ। ਕਿਉਂਕਿ ਜਿਤਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਮਹਾਰਾਜ ਆਪਣੇ ਸਰੂਪ ਤੋਂ ਤੁਸੀਂ ਕੀਤੀ ਹੈ।
ਸਭ ਉਪਾਈਨ ਆਪ। ਜਿਤਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਨੇ 84 ਲੱਖ ਜੂਨਾਂ ਵਿੱਚ ਰੰਗਾਂ ਰੰਗਾਂ ਦੇ ਸੂਖਸ਼ਮ ਔਰ ਸਥੂਲ ਪੈਦਾ ਕੀਤੇ ਹੋਏ ਜੀਵ ਜੰਤੂ ਨੇ, ਸਾਰੇ ਪਰਮੇਸ਼ਰ ਆਪ ਹੀ ਆਪਣੇ ਸਰੂਪ ਤੋਂ ਪੈਦਾ ਕੀਤੇ ਹਨ। ਆਪੇ ਸਰਬ ਸਮਾਣਾ। ਫਿਰ ਪ੍ਰਮਾਤਮਾ ਆਪ ਹੀ ਸਰਬ ਜੀਵਾਂ ਦੇ ਵੀ ਤਾਣੇ ਪੇਟੇ ਦੀ ਤਰ੍ਹਾਂ ਸਮਾ ਰਿਹਾ ਹੈ। ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹਨ, ਕੁਝ ਜਿਹੜੇ ਕਟਾਕਸ਼ੀ ਲੋਕ ਹੈ ਉਹਨਾਂ ਦਾ ਇਹੋ ਕਹਿਣਾ ਹੈ ਕਿ ਜੇ ਕੀੜੀ ਵਿੱਚ ਹੈ ਉਹਦੇ ਵਿੱਚ ਛੋਟੀ ਜਿਹੀ ਜੋਤ ਹੈ ਪਰਮਾਤਮਾ ਦੀ, ਤੇ ਹਾਥੀ ਵਿੱਚ ਵੱਡੇ ਆਕਾਰ ਦੀ ਜੋਤ ਹੈ। ਨਹੀਂ, ਹੈ ਇੱਕੋ ਹੀ ਜੋਤ ਹੈ ਸਾਰੇ ਜੀਵਾਂ ਦੇ ਅੰਦਰ, ਭਾਵੇਂ ਕੋਈ ਛੋਟੇ ਆਕਾਰ ਦਾ ਹੈ, ਭਾਵੇਂ ਕੋਈ ਵੱਡੇ ਆਕਾਰ ਦਾ, ਭਾਵੇਂ ਸੂਖਸ਼ਮ ਹੈ, ਭਾਵੇਂ ਸਥੂਲ ਹੈ ਸਾਰਿਆਂ ਦੇ ਅੰਦਰ ਇੱਕੋ ਜਿਹੀ ਪਰਮਾਤਮਾ ਦੀ ਜੋਤ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਆਉਂਦੇ ਹਨ, ਭਿੰਨ ਭਿੰਨ ਰੂਪ ਹੋ ਕਰਕੇ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ ਭਾਵੇਂ ਇੱਕੋ ਹੀ ਹੈ, ਪਰ ਨਾਨਾ ਪ੍ਰਕਾਰ ਦੇ ਪੈਦਾ ਕੀਤੇ ਹੋਏ ਜੀਵਾਂ ਦੇ ਅੰਦਰ ਪਰਮੇਸ਼ਰ ਆਪ ਹੀ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਇਸ ਲਈ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, हे ਪਰਮੇਸ਼ਰ ਸਭ ਉਪਾਈਐ ਆਪ, ਆਪੇ ਸਰਬ ਸਮਾਣਾ। ਮਹਾਰਾਜ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪ ਜੀ ਨੇ ਹੀ ਪੈਦਾ ਕੀਤਾ ਹੈ। ਜਦੋਂ ਪ੍ਰਮਾਤਮਾ ਚਾਹੇ ਨਾ, ਸਾਧ ਸੰਗਤ ਜੀ ਆਪਣੀ ਸ਼ਕਤੀ ਦੁਆਰਾ ਜੀਵਾਂ ਦੀ ਉਤਪਤੀ ਕਰ ਦਿੰਦਾ ਹੈ। ਜਦੋਂ ਚਾਹੇ ਮਹਾਪਰਲੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ ਹੈ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਜਦੋਂ ਮਹਾਰਾਜ ਆਕਰਖਣ ਸ਼ਕਤੀ ਕਰਦੇ ਹੋ ਨਾ, ਇੱਕ ਉਦਕਰਖਣ ਸ਼ਕਤੀ ਹੁੰਦੀ, ਇੱਕ ਆਕਰਖਣ ਸ਼ਕਤੀ ਹੁੰਦੀ ਹੈ। ਪਰਮਾਤਮਾ ਜਦੋਂ ਉਦਕਰਖਣ ਸ਼ਕਤੀ ਕਰਦਾ ਤੇ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ। ਜਦੋਂ ਆਕਰਖਣ ਸ਼ਕਤੀ ਕਰਦਾ ਹੈ, ਮਹਾਪਰਲੋ ਲਿਆ ਕੇ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਵਿੱਚ ਹੀ ਸਮੇਟ ਲੈਂਦਾ ਹੈ। ਕੇਵਲ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ ਰਹਿ ਜਾਂਦਾ ਹੈ ਤਾਂ ਭਾਵੇਂ ਸਾਰਾ ਸਰੂਪ ਹੀ ਹੈ, ਭਿੰਨ ਭਿੰਨ ਰੂਪ ਹੋ ਕਰਕੇ ਵਰਤ ਰਿਹਾ ਹੈ, ਪਰ ਉਸ ਸਮੇਂ ਕੁਝ ਵੀ ਸਰਗੁਣ ਸਰੂਪ ਦੇ ਅੰਦਰ ਨਜ਼ਰ ਨਹੀਂ ਆਉਂਦਾ। ਕੇਵਲ ਆਪ ਹੀ ਨਿਰਾਕਾਰ ਸਰੂਪ ਪਰਮਾਤਮਾ ਰਹਿ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਆਪੇ ਸਰਬ ਸਮਾਣਾ। हे ਪਰਮੇਸ਼ਰ ਆਪ ਹੀ ਭਿੰਨ ਭਿੰਨ ਤਰ੍ਹਾਂ ਦੇ ਸੰਸਾਰ ਦੇ ਜੀਵਾਂ ਨੂੰ ਤਿੰਨਾਂ ਗੁਣਾਂ ਦੇ ਵਿੱਚ ਪੈਦਾ ਕੀਤਾ ਹੈ। ਕੋਈ ਰਜੋਗੁਣੀ ਸੁਭਾਅ ਦਾ ਹੈ, ਕੋਈ ਤਮੋਗੁਣੀ ਸੁਭਾਅ ਦਾ ਹੈ, ਕੋਈ ਸਤੋਗੁਣੀ ਸੁਭਾਅ ਦਾ ਹੈ। ਮਹਾਰਾਜ ਸਰਬ ਜੀਵਾਂ ਨੂੰ ਆਪ ਹੀ ਆਪਣੇ ਸਰੂਪ ਤੋਂ ਪੈਦਾ ਕਰਨ ਵਾਲੇ ਹੋ। ਸਰਬੇ ਸਮਾਨਾ ਆਪ ਤੂੰ ਹੈ। ਮਹਾਰਾਜ ਸਾਹਿਬ ਜੀ ਛੰਦ ਦੀ ਚਾਲ ਮੁਤਾਬਿਕ ਫੇਰ ਦੁਬਾਰਾ ਉਸ ਪੰਕਤੀ ਨੂੰ ਦੁਹਰਾ ਰਹੇ ਹਨ। ਕੱਲ ਵੀ ਬੇਨਤੀ ਕੀਤੀ ਸੀ ਕਿ ਛੰਦਾਂ ਦੀ ਵੱਖੋ ਵੱਖਰੀ ਚਾਲ ਹੁੰਦੀ ਹੈ, ਕਿ ਜਿਹੜੀ ਛੰਦ ਬਾਣੀ ਹੈ ਨਾ, ਛੰਦ ਦੀ ਚਾਲ ਹੈ। ਦੁਬਾਰਾ ਫਿਰ ਉਸ ਪੰਕਤੀ ਨੂੰ ਦੁਹਰਾ ਕੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਸਰਬੇ ਸਮਾਣਾ ਏਕ ਤੂੰ ਹੈ। हे ਪ੍ਰਮਾਤਮਾ, ਜਿੱਥੇ ਜੀਵਾਂ ਨੂੰ ਪੈਦਾ ਕੀਤਾ ਉੱਥੇ ਸਰਬ ਜੀਵਾਂ ਦੇ ਵਿੱਚ ਆਪ ਹੀ ਮਹਾਰਾਜ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੋਇਆ ਹੈ। ਵੱਖੋ ਵੱਖਰੇ ਸੁਭਾਵਾਂ ਦੇ ਜੀਵਾਂ ਦੇ ਅੰਦਰ ਉਹਨਾਂ ਸੁਭਾਵਾਂ ਰੂਪ ਹੋ ਕਰਕੇ ਪ੍ਰਮਾਤਮਾ ਵਰਤ ਰਿਹਾ ਹੈ। ਕੋਈ ਸਤੋਗੁਣੀ ਸਾਧ ਸੰਗਤ ਜੀ ਦੇਵਤੇ ਬਣਾ ਦਿੱਤੇ, ਦੇਵ ਸੰਗਿਆ। ਕੋਈ ਤਮੋਗੁਣੀ ਸੰਸਾਰ ਦੇ ਪਾਮਰ ਜੀਵ ਪੈਦਾ ਕਰ ਦਿੱਤੇ ਨੇ। ਰਜੋਗੁਣੀ ਸੰਸਾਰ ਦੇ ਜੀਵ ਉਹ ਧਨ ਦੀ ਪਦਾਰਥਾਂ ਦੀ ਇਕੱਤਰਤਾ ਵਿੱਚ ਲੋਭੀ ਬਣਾ ਕੇ ਪ੍ਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ। ਤੋ ਇਸ ਪ੍ਰਕਾਰ ਇਹ ਤਿੰਨਾਂ ਗੁਣਾਂ ਦੇ ਵਿੱਚ ਮਹਾਰਾਜ ਕਹਿੰਦੇ ਪਰਮੇਸ਼ਰ ਸਰਬ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਪ੍ਰਮਾਤਮਾ ਵਰਤ ਰਿਹਾ ਹੈ। ਪਾਏ ਧੰਦੇ ਲਾਈਆ। ਫਿਰ ਜਿੱਦਾਂ ਦੇ ਜੀਵਾਂ ਦੇ ਕਰਮ ਸਨ, ਉਪਾਏ ਧੰਦੇ ਲਾਈਆ। ਜੀਵਾਂ ਨੂੰ ਪੈਦਾ ਕਰਕੇ ਫਿਰ ਕਰਮਾਂ ਰੂਪੀ ਧੰਦਿਆਂ ਦੇ ਵਿੱਚ ਲਗਾ ਦਿੱਤਾ ਹੈ। ਜਿੱਦਾਂ ਦੀ ਪੂਰਬਲੀ ਪ੍ਰਾਰਬਧ ਸੀ ਨਾ, ਜੀਵ ਦੇ ਕੀਤੇ ਹੋਏ ਕਰਮ ਸਨ, ਉਹਨਾਂ ਕਰਮਾਂ ਦੇ ਪ੍ਰੇਰੇ ਹੋਏ ਪ੍ਰਮਾਤਮਾ ਨੇ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਵੱਖੋ ਵੱਖਰੇ ਸੰਸਾਰ ਦੇ ਧੰਦਿਆਂ ਵਿੱਚ ਲਗਾ ਦਿੱਤਾ। ਕੋਈ ਸਾਧ ਸੰਗਤ ਜੀ ਕਿਸੇ ਤਰ੍ਹਾਂ ਦੀ ਕਿਰਤ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਕਿਰਤ ਕਰਦਾ। ਭਾਵੇਂ ਹਰ ਕੋਈ ਜੀਵ ਸੰਸਾਰ ਦੇ ਅੰਦਰ ਕਿਰਤ ਕਰ ਰਿਹਾ ਹੈ। ਕੋਈ ਸੱਚ ਦੀ ਕਿਰਤ ਕਰਦਾ ਹੈ,
ਕੋਈ ਝੂਠ ਬੋਲ ਕਰਕੇ ਕਿਰਤ ਕਰਦਾ, ਕੋਈ ਠੱਗੀਆਂ ਮਾਰਦਾ, ਕੋਈ ਚੋਰੀਆਂ ਕਰਦਾ ਪਿਆ। ਇਹ ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਪ੍ਰਮਾਤਮਾ ਨੇ ਜੀਵਾਂ ਨੂੰ ਧੰਦਿਆਂ ਵਿੱਚ ਲਗਾਇਆ ਹੋਇਆ, ਤੇ ਜਿੱਥੇ ਕਿੱਥੇ ਲਵਾਇਆ ਪ੍ਰਮਾਤਮਾ ਨੇ, ਉੱਥੇ ਉੱਥੇ ਮਹਾਰਾਜ ਕਹਿੰਦੇ ਜੀਵ ਲੱਗੇ ਹੈ। ਜਿਤ ਜਿਤ ਲਾਵਹੁ ਤਿਤ ਤਿਤ ਲਗਣਾ, ਉੱਥੇ ਉੱਥੇ ਮਹਾਰਾਜ ਕਹਿੰਦੇ ਜੀਵਾਂ ਦਾ ਲੱਗਣਾ ਹੋਇਆ, ਜਿੱਥੇ ਜਿੱਥੇ ਪ੍ਰਮਾਤਮਾ ਨੇ ਜੀਵਾਂ ਨੂੰ ਲਗਾਇਆ ਹੈ। ਤੇ ਪੂਰਬਲੇ ਜਿੱਦਾਂ ਦੇ ਕਰਮਾਂ ਦੇ ਬੀਜ ਬੀਜੇ ਸਨ, ਇਸ ਜਨਮ ਦੇ ਵਿੱਚ ਪਰਮੇਸ਼ਰ ਨੇ ਉਹਨਾਂ ਬੀਜੇ ਹੋਏ ਬੀਜਾਂ ਦਾ ਫਲ ਦਿੱਤਾ। ਇਸ ਜਨਮ ਦੇ ਵਿੱਚ ਉਹ ਫਲ ਭੁਗਦੇ ਪਏ ਆ ਜੋ ਜੀਵ ਨੇ ਪੂਰਬਲੇ ਜਨਮਾਂ ਦੇ ਵਿੱਚ ਕਰਮਾਂ ਦੇ ਬੀਜ ਬੀਜੇ ਸਨ। ਪਰਮਾਤਮਾ ਨੇ ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਮਹਾਰਾਜ ਕਹਿੰਦੇ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਵੱਖੋ ਵੱਖਰੇ ਸੰਸਾਰ ਦੀਆਂ ਖੇਡਾਂ ਦੇ ਵਿੱਚ, ਧੰਦਿਆਂ ਦੇ ਵਿੱਚ ਪਰਮੇਸ਼ਰ ਨੇ ਆਪ ਹੀ ਜੀਵਾਂ ਨੂੰ ਲਗਾਇਆ ਹੋਇਆ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸੀਂ ਵਚਨ ਪੜ੍ਹਦੇ ਹਾਂ ਜਪਜੀ ਸਾਹਿਬ ਪਾਵਨ ਬਾਣੀ ਅੰਦਰ, ਕਿ ਐਸੀ ਖੇਡ ਦੇ ਵਿੱਚ ਪ੍ਰਮਾਤਮਾ ਨੇ ਜੀਵਾਂ ਨੂੰ ਲਗਾਇਆ ਕਿ ਵੱਖੋ ਵੱਖਰੇ ਕਰਮਾਂ ਦੀਆਂ ਖੇਡਾਂ ਸੰਸਾਰ ਦੇ ਅੰਦਰ ਜੀਵ ਆ ਕਰਕੇ ਖੇਡਦੇ ਰਹਿੰਦੇ ਆ, ਵੱਖੋ ਵੱਖਰੇ ਤਰ੍ਹਾਂ ਤਰ੍ਹਾਂ ਦੇ। ਕੋਈ ਕਿਸੇ ਤਰ੍ਹਾਂ ਦੀ ਖੇਡ, ਜਿਵੇਂ ਬੱਚੇ ਨੂੰ ਸਾਧ ਸੰਗਤ ਜੀ ਵੱਖੋ ਵੱਖਰੇ ਬੱਚਿਆਂ ਦੇ ਸੁਭਾਅ ਹੁੰਦੇ ਨੇ, ਜਿੱਦਾਂ ਦੀ ਖੇਡ ਪਿਆਰੀ ਹੁੰਦੀ ਉੱਦਾਂ ਦੀ ਖੇਡ ਵਿੱਚ ਲੱਗ ਜਾਂਦੇ ਆ, ਜਿੱਦਾਂ ਦੀ ਖੇਡ ਮਨ ਨੂੰ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ। ਸੰਸਾਰ ਦੇ ਤਮਾਮ ਜੀਵ ਜੰਤੂ ਇਹ ਸਭ ਬੱਚਿਆਂ ਦੀ ਤਰ੍ਹਾਂ ਜਿੱਦਾਂ ਦੇ ਸਾਧ ਸੰਗਤ ਜੀ ਕਰਮਾਂ ਦੀ ਖੇਡਾਂ ਵਿੱਚ ਲੱਗੇ ਹੋਏ ਆ, ਜਿੱਦਾਂ ਦੇ ਪੂਰਬਲੇ ਜੀਵਾਂ ਦੇ ਸੰਸਕਾਰ ਹਨ, ਸੁਭਾਅ ਬਣ ਚੁੱਕੇ ਆ, ਉੱਦਾਂ ਦੇ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਪ੍ਰੇਰੇ ਹੋਏ ਨੇ, ਕਰਮਾਂ ਦੇ ਪ੍ਰੇਰੇ ਹੋਏ ਨੇ ਜੀਵਾਂ ਨੂੰ ਸੰਸਾਰ ਦੇ ਵਿੱਚ ਲਗਾਇਆ ਹੋਇਆ ਤਰ੍ਹਾਂ ਤਰ੍ਹਾਂ ਦੇ ਧੰਦਿਆਂ ਦੇ ਅੰਦਰ। ਤੋ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਸਰਬੇ ਸਮਾਣਾ ਆਪ ਤੂੰ ਹੈ ਉਪਾਏ ਧੰਦਾ ਲਾਈਆ। हे ਪਰਮੇਸ਼ਰ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਸੰਸਾਰ ਭਰ ਦੇ ਜੀਵਾਂ ਨੂੰ, ਤਮਾਮ ਜੀਵ ਜੰਤੂਆਂ ਨੂੰ ਕਰਮਾਂ ਰੂਪੀ ਧੰਦਿਆਂ ਦੇ ਖੇਡਾਂ ਵਿੱਚ ਲਗਾਇਆ ਹੈ। ਇੱਕ ਤੁਝ ਹੀ ਕੀਏ ਰਾਜੇ, ਇੱਕ ਮਹਾਰਾਜ ਆਪ ਜੀ ਨੇ ਪੂਰਬਲੇ ਪੁੰਨ ਕਰਮਾਂ ਦੇ ਪ੍ਰੇਰੇ ਹੋਇਆਂ ਨੂੰ ਰਾਜੇ ਬਣਾ ਦਿੱਤਾ, ਰਾਜੇ ਕਰ ਦਿੱਤਾ। ਉਹ ਮਹਾਰਾਜ ਰਾਜ ਤਖਤ ਤੇ ਬੈਠ ਕਰਕੇ ਰਾਜ ਭਾਗ ਦਾ ਸੁਖ ਮਾਣ ਰਹੇ ਨੇ, ਰਿਆਇਆ ਨੂੰ ਸੁਖ ਦੇ ਰਹੇ ਹਨ। ਮਹਾਰਾਜ ਇਹ ਪੂਰਬਲੇ ਪੁੰਨ ਕਰਮਾਂ ਦੇ ਪ੍ਰੇਰੇ ਹੋਏ ਆਪ ਨੇ ਉਹਨਾਂ ਨੂੰ ਰਾਜੇ ਬਣਾ ਦਿੱਤਾ, ਕਿਉਂਕਿ ਸਾਧ ਸੰਗਤ ਜੀ ਪੁੰਨ ਤੇ ਪਾਪ, ਮਨੁੱਖ ਦੇ ਪੂਰਬਲੇ ਬਹੁਤੇ ਪੁੰਨ ਕਰਮ ਹੋਣ ਤੇ ਸੰਸਾਰ ਦੇ ਅੰਦਰ ਮਾਇਆ ਦੇ ਸੁਖ ਮਿਲਦੇ ਆ। ਜੇ ਬਹੁਤੇ ਪਾਪ ਕਰਮ ਹੋਣ ਤੇ ਆਰਥਿਕ ਪੱਖ ਤੋਂ ਵੀ ਸਾਧ ਸੰਗਤ ਜੀ ਦੁਖੀ ਹੋਇਆ ਆਪਣੀ ਜ਼ਿੰਦਗੀ ਬਤੀਤ ਕਰਦਾ ਰਹਿੰਦਾ, ਦੁਖੀ ਹੋਇਆ ਦੁਖਿਆਰਾ ਹੀ ਆਪਣੀ ਜ਼ਿੰਦਗੀ ਜਿਹੜਾ ਬਤੀਤ ਕਰਦਾ ਰਹਿੰਦਾ। ਜੇ ਪੂਰਬਲੇ ਪਾਪ ਕਰਮ ਬਹੁਤੇ ਹੋਣ ਤਾਂ, ਤੇ ਜੇ ਬਹੁਤੇ ਪੁੰਨ ਕਰਮ ਹੈ, ਉਹਨਾਂ ਪੁੰਨ ਕਰਮਾਂ ਕਰਕੇ ਬਹੁਤਾ ਸੰਸਾਰ ਦੇ ਅੰਦਰ ਸੁਖ ਮਿਲਦਾ। ਤੇ ਜਿਨ੍ਹਾਂ ਨੇ ਪੂਰਬਲੇ ਜਨਮ ਦੇ ਵਿੱਚ ਬਹੁਤੇ ਪੁੰਨ ਕਰਮ ਕੀਤੇ ਸਨ, ਉਹਨਾਂ ਨੂੰ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਰਾਜੇ ਬਣਾ ਦਿੱਤਾ, ਉਹਨਾਂ ਨੂੰ ਸੰਸਾਰ ਦੇ ਅੰਦਰ ਰਾਜੇ ਬਣਾਇਆ। ਇਹ ਪਰਮੇਸ਼ਰ ਦੀ ਖੇਡ ਹੀ ਮਹਾਰਾਜ ਕਹਿੰਦੇ ਇਦਾਂ ਦੀ ਹੈ, ਇਦਾਂ ਦੀ ਰੀਤੀ ਬਣਾਈ ਹੋਈ ਹੈ ਪ੍ਰਕਿਰਤੀ ਦੀ ਪਰਮੇਸ਼ਰ ਨੇ। ਇਕ ਨਾ ਭਿਖ ਭਵਾਈਆ, ਇੱਕ ਉਹ ਹਨ ਜਿਹੜੇ ਭਿਖਿਆ ਮੰਗ ਰਹੇ ਨੇ ਝੋਲੀਆਂ ਅੱਡ ਅੱਡ ਕਰਕੇ। ਉਹ ਪਾਪ ਕਰਮ ਕੀਤੇ ਹੋਏ, ਬਹੁਤੇ ਪਾਪ ਕਰਮ ਕਰਨੇ ਕਰਕੇ, ਕਦੇ ਵੀ ਜਿਨ੍ਹਾਂ ਨੇ ਦਾਨ ਪੁੰਨ ਨਹੀਂ ਕੀਤਾ ਸੀ, ਮਹਾਰਾਜ ਕਹਿੰਦੇ ਉਹਨਾਂ ਨੂੰ ਭਿਖਿਆ ਮੰਗਣ ਦੇ ਵਾਸਤੇ ਪਰਮੇਸ਼ਰ ਨੇ ਭਰਮਾਉਣਾ ਕੀਤਾ। ਉਹ ਹਰ ਸਮੇਂ ਭਿਖਿਆ ਹੀ ਮੰਗਦੇ ਰਹਿੰਦੇ ਨੇ, ਕਦੇ ਕਿਸ ਅੱਗੇ ਜਾ ਕਰਕੇ ਝੋਲੀ ਅੱਡਦੇ, ਕਦੇ ਕਿਸੇ ਕੋਲ ਜਾ ਕੇ ਹੱਥ ਅੱਡ ਕੇ ਮੰਗਦੇ ਰਹਿੰਦੇ ਨੇ। ਹਜੂਰ ਕਹਿੰਦੇ ਪੂਰਬਲੇ ਪਾਪ ਤੇ ਪੁੰਨ ਕਰਮਾਂ ਦੇ ਪ੍ਰੇਰੇ ਹੋਏ ਪ੍ਰਮਾਤਮਾ ਨੇ ਰਾਜੇ ਤੇ ਭਿਖਾਰੀ ਸੰਸਾਰ ਦੇ ਜੀਵਾਂ ਨੂੰ ਬਣਾਇਆ ਹੋਇਆ। ਜੀਵ ਦੇ ਜਿੱਦਾਂ ਦੇ ਕੀਤੇ ਹੋਏ ਕਰਮ ਸਨ, ਔਰ ਇਸੇ ਪ੍ਰਕਾਰ ਹਜੂਰ ਅੰਤਰੀ ਭਾਵ ਦੇ ਅੰਦਰ ਵੀ ਬਖਸ਼ਿਸ਼ ਕਰਦੇ ਹਨ। हे ਪ੍ਰਮਾਤਮਾ ਇੱਕ ਤੁਝ ਹੀ ਕੀ ਰਾਜੇ, ਰਾਜੇ ਨਾਮ ਪ੍ਰਕਾਸ਼ ਸਰੂਪ ਦਾ ਹੈ। ਮਹਾਰਾਜ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹ ਬੰਦਗੀ ਕਰਨ ਵਾਲੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਵੀ ਪਰਮੇਸ਼ਰ ਆਪ ਨੇ ਉਹਨਾਂ ਨੂੰ ਪੈਦਾ ਕੀਤਾ। ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ, ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਦੇ ਬੀਜ ਬੀਜੇ ਸਨ,
ਬੰਦਗੀ ਤਾਂ ਕੀਤੀ ਪ੍ਰਮਾਤਮਾ ਦੀ, ਪਰ ਕੋਈ ਮਨ ਦੇ ਅੰਦਰ ਇੱਛਾ ਨਹੀਂ ਧਾਰਨ ਕੀਤੀ। ਸੇਵਾ ਸਿਮਰਨ ਕੀਤਾ, ਕੋਈ ਕਾਮਨਾ ਲੈ ਕੇ ਮਨ ਦੇ ਅੰਦਰ ਨਹੀਂ ਕੀਤਾ, ਨਿਸ਼ਕਾਮ ਹੋ ਕੇ ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕੀਤੀ ਸੀ। ਐਸੇ ਨਿਸ਼ਕਾਮੀਆਂ ਨੂੰ ਮਹਾਰਾਜ ਆਪ ਜੀ ਨੇ ਰਾਜੇ ਬਣਾ ਦਿੱਤਾ। ਭਾਵ ਪ੍ਰਕਾਸ਼ ਸਰੂਪ ਵਾਲੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਉਹਨਾਂ ਨੂੰ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕਰ ਦਿੱਤਾ। ਤੇ ਕੋ ਵੀ ਹਨ ਸੰਸਾਰ ਦੇ ਅੰਦਰ, ਇੱਕ ਨਾ ਭਿੱਖ ਭਵਾਈਆ। ਮਹਾਰਾਜ ਜਗਿਆਸੂ ਰੂਪ ਹੋ ਕਰਕੇ ਸ਼ਰਧਾ ਰੂਪ ਝੋਲੀ ਅੱਡ ਕੇ ਹਰ ਸਮੇਂ ਨਾਮ ਦਾ ਦਾਨ ਹੀ ਮਹਾਰਾਜ ਮੰਗ ਰਹੇ ਹਨ। ਉਹ ਕਦੇ ਸਤ ਸੰਗਤ ਵਿੱਚ ਆ ਕਰਕੇ ਅਰਦਾਸ ਕਰਦੇ ਆ, ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਮਹਾਰਾਜ ਕਦੇ ਇਕਾਂਤ ਵਿੱਚ ਬੈਠ ਕਰਕੇ ਅਰਦਾਸਾਂ ਬੇਨਤੀਆਂ ਕਰਦੇ ਨੇ। ਹੇ ਗਰੀਬ ਨਵਾਜ, ਇੱਕ ਐਸੇ ਉਹ ਸੰਸਾਰ ਦੇ ਜੀਵ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਆਪ ਜੀ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਇੱਕ ਉਹ ਪ੍ਰਕਾਸ਼ ਪਾਉਣ ਦੇ ਵਾਸਤੇ ਮਹਾਰਾਜ ਬਾਰ-ਬਾਰ ਇਹ ਨਾਮ ਦਾ ਦਾਨ, ਗਿਆਨ ਦਾ ਦਾਨ ਬਾਰ-ਬਾਰ ਭਿੱਖਿਆ ਰੂਪ ਦੇ ਵਿੱਚ ਪਰਮੇਸ਼ਰ ਆਪ ਜੀ ਤੋਂ ਮੰਗ ਰਹੇ ਹਨ। ਇੱਕ ਨਾ ਭਿੱਖ ਭਵਾਈਆ ਅਥਵਾ ਕੋਈ ਵੀ ਸੰਸਾਰ ਦੇ ਮਨਮੁਖ ਜੀਵ ਹੈ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਕੇਵਲ ਧਨ ਪਦਾਰਥਾਂ ਦੀ ਹੀ ਭਿੱਖਿਆ ਮੰਗੀ ਹੈ। ਤੇ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਉਹਨਾਂ ਨੂੰ ਭਵਾਇਆ ਇਸ ਸੰਸਾਰ ਦੇ ਅੰਦਰ, ਕਦੇ ਕਿਸੇ ਜੂਨ ਦੇ ਅੰਦਰ, ਕਦੇ ਕਿਸੇ ਜੂਨ ਦੇ ਅੰਦਰ। ਉਹਨਾਂ ਨੂੰ ਇਕਾਗਰਤਾ ਨਹੀਂ ਕਦੇ ਵੀ ਚਿੱਤ ਕਰਕੇ ਪ੍ਰਾਪਤ ਹੋ ਸਕੀ। ਉਹ ਦਰ-ਦਰ ਤੇ ਬਾਰ-ਬਾਰ ਠੋਕਰਾਂ ਖਾਂਦੇ ਰਹਿੰਦੇ ਨੇ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਮੰਗਦੇ ਹੀ ਰਹਿੰਦੇ ਹਨ। ਲੋਭ ਮੋਹ ਤੁਝ ਕੀਆ ਮੀਠਾ। हे ਪ੍ਰਮਾਤਮਾ, ਸੰਸਾਰ ਦੇ ਅੰਦਰ ਭਾਵੇਂ ਪਦਾਰਥਾਂ ਦਾ, ਧਨ ਦੀ ਇਕੱਤਰਤਾ ਦਾ ਲੋਭ ਹੈ, ਚਾਹੇ ਸਰੀਰਾਂ ਦਾ ਮੋਹ ਹੈ। ਮਹਾਰਾਜ ਇਦਾਂ ਦਾ ਜੀਵਾਂ ਦੀ ਮੱਤ ਤੇ ਪਰਦਾ ਪਾ ਦਿੱਤਾ ਹੈ। ਐਸਾ ਭਰਮ ਰੂਪੀ ਪਰਦਾ ਪਾਇਆ ਹੈ ਤਾਂ ਭਾਵੇਂ ਵਿਕਾਰ ਔਗਣ ਕੌੜੇ ਨੇ, ਜ਼ਹਿਰ ਦੀ ਤਰ੍ਹਾਂ ਨੇ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਵੇਖ ਜ਼ਹਿਰ ਦੀ ਤਰ੍ਹਾਂ ਇਹਨਾਂ ਨੂੰ ਉਚਾਰਨ ਕੀਤਾ ਕਿ ਜਿਹੜੇ ਔਗਣੇ ਹੈ ਨਾ ਪ੍ਰਬਲ ਵਿਕਾਰ, ਇਹ ਜ਼ਹਿਰ ਦੀ ਤਰ੍ਹਾਂ ਨੇ। ਪ੍ਰਮਾਤਮਾ ਦਾ ਨਾਮ ਅੰਮ੍ਰਿਤ ਵਰਗਾ ਮਿਠਾਸ ਭਰਿਆ ਹੈ, ਪਰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਇਸ ਤੱਤ ਨੂੰ ਸਮਝਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਮੱਤ ਤੇ ਪ੍ਰਮਾਤਮਾ ਨੇ ਭਰਮ ਦਾ ਪਰਦਾ ਪਾ ਦਿੱਤਾ, ਉਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਆਖੀ ਜਾਂਦੇ ਆ। ਅੰਮ੍ਰਿਤ ਨੂੰ ਜ਼ਹਿਰ ਤੇ ਜ਼ਹਿਰ ਨੂੰ ਅੰਮ੍ਰਿਤ ਆਖ ਰਹੇ ਨੇ। ਇਦਾਂ ਦੀ ਮਹਾਰਾਜ ਕਹਿੰਦੇ ਐਸੇ ਜੀਵਾਂ ਦੀ ਹਾਲਤ ਬਣੀ ਹੋਈ ਹੈ। ਹੇ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ, ਆਪ ਹੀ ਤੁਸਾਂ ਨੇ ਸੰਸਾਰ ਦੇ ਅੰਦਰ ਲੋਭ ਮੋਹ, ਜਿਹੜਾ ਪਦਾਰਥਾਂ ਦਾ, ਧਨ ਦੀ ਇਕੱਤਰਤਾ ਦਾ ਲੋਭ, ਸਰੀਰਾਂ ਦਾ ਮੋਹ ਹੈ, ਜੀਵਾਂ ਨੂੰ ਏਦਾਂ ਲਗਾ ਦਿੱਤਾ ਕਿ ਬੜਾ ਉਹਨਾਂ ਨੂੰ ਮਿੱਠਾ ਲੱਗਦਾ, ਬੜਾ ਪਿਆਰਾ ਲੱਗਦਾ ਹੈ। ਏਤ ਭਰਮ ਭੁਲਾਣਾ। ਐਸੇ ਭਰਮ ਦੇ ਵਿੱਚ ਮਹਾਰਾਜ ਪਾ ਕੇ ਜੀਵਾਂ ਨੂੰ ਭੁਲਾ ਦਿੱਤਾ। ਜਿਵੇਂ ਸਾਧ ਸੰਗਤ ਜੀ ਕਿਸੇ ਨੂੰ ਮਿੱਠਾ ਲੱਡੂ ਦਿੱਤਾ ਜਾਵੇ, ਅੰਦਰ ਜ਼ਹਿਰ ਪਾਈ ਹੋਵੇ, ਬਾਹਰੋਂ ਤਾਂ ਬੜਾ ਸਵਾਦ ਲੱਗਦਾ ਹੈ, ਪਰ ਬਾਅਦ ਵਿੱਚ ਸਰੀਰ ਦੇ ਅੰਦਰ ਜਾ ਕਰਕੇ ਜੀਵ ਦੇ ਫੇਫੜਿਆਂ ਨੂੰ ਗਾਲ ਦਿੰਦਾ, ਜੀਵ ਦੀ ਮੌਤ ਹੋ ਜਾਂਦੀ, ਮੌਰ ਦੇ ਮੂੰਹ ਵਿੱਚ ਪਾ ਦਿੰਦਾ। ਮਿੱਠੀ ਜ਼ਹਿਰ ਜਿਹਨੂੰ ਆਪਾਂ ਆਖ ਦਿੰਦੇ ਹਾਂ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਵਿਕਾਰਾਂ ਦੀ ਮਿਠਾਸ ਹੈ, ਇਹਨਾਂ ਦਾ ਰਸ ਹੈ, ਇਹ ਜਾਣੋ ਕਿ ਮਿੱਠੀ ਜ਼ਹਿਰ ਦੀ ਤਰ੍ਹਾਂ ਹੈ। ਪਰਮਾਤਮਾ ਨੇ ਐਸਾ ਮਨ ਤੇ ਭਰਮ ਰੂਪੀ ਪਰਦਾ ਪਾ ਦਿੱਤਾ ਹੈ, ਐਸਾ ਸ੍ਰਿਸ਼ਟੀ ਦੇ ਜੀਵਾਂ ਨੂੰ ਭੁਲਾ ਦਿੱਤਾ ਹੈ ਕਿ ਸ਼ੁਭ ਗੁਣਾਂ ਨੂੰ ਛੱਡ ਕੇ ਔਗੁਣਾਂ ਦੇ ਨਾਲ ਹੀ ਹਰ ਸਮੇਂ ਪਿਆਰ ਕਰਦੇ ਹਨ। ਸ਼ੁਭ ਗੁਣਾਂ ਨੂੰ ਤਿਆਗ ਕਰਕੇ ਔਗੁਣਾਂ ਦੇ ਨਾਲ ਹਰ ਸਮੇਂ ਔਗੁਣਾਂ ਦੀ ਸੰਗਤ ਕਰਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਆਪ ਹੀ ਜੀਵ ਦੇ ਸੰਸਕਾਰਾਂ ਦੇ ਪ੍ਰੇਰੇ ਹੋਏ ਨੇ। ਪ੍ਰਮਾਤਮਾ ਨੇ ਆਪ ਹੀ ਜੀਵਾਂ ਨੂੰ ਭੁਲਾ ਛੱਡਿਆ ਹੈ। ਸਦਾ ਦਇਆ ਕਰੋ ਆਪਣੀ। ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਨ ਦੀ ਇਜਾਜ਼ਤ ਦੱਸਦੇ ਨੇ, ਪ੍ਰਮਾਤਮਾ ਆਪ ਜੀ ਸਦਾ ਹੀ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ। ਮਹਾਰਾਜ ਸਦਾ ਹੀ ਜੀਵਨ ਭਰ ਆਪ ਜੀ ਦੇ ਮਹਾਰਾਜ ਲੜ ਲੱਗ ਕਰਕੇ ਰਹੀਏ। ਸਦਾ ਹੀ ਮਹਾਰਾਜ ਐਸੀ ਸਾਡੇ ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਕਰਕੇ ਰੱਖੋ। ਤਾਮ ਨਾਮ ਵਖਾਣਾ। ਤਾਂ ਹੀ ਆਪ ਜੀ ਦਾ ਨਾਮ ਅਸੀਂ ਵਖਿਆਨ ਕਰ ਸਕਦੇ ਹਾਂ ਜੀ। ਸਦਾ ਹੀ ਤੁਹਾਡੀ ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਤੇ ਰਹੇਗੀ। ਸਾਡੇ ਤੇ ਮਹਾਰਾਜ ਕਿਰਪਾ ਬਣਾ ਕਰਕੇ ਰੱਖੋ, ਸੀਸ ਤੇ ਮਿਹਰ ਭਰਿਆ ਹੱਥ ਰੱਖੋ, ਤਾਂ ਹੀ ਮਹਾਰਾਜ ਜੀਵਨ ਭਰ ਆਪ ਜੀ ਦਾ ਨਾਮ ਜਪ ਸਕਦੇ ਹਾਂ। ਸਾਧ ਸੰਗਤ ਜੀ, ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਜੀਵ ਕੁਝ ਪਾ ਕਰਕੇ ਵੀ ਪ੍ਰਮਾਤਮਾ ਨੂੰ ਵਿਸਾਰਦਾ ਨਹੀਂ ਹੈ। ਨਹੀਂ ਤਾਂ ਜੀਵਨ ਦੇ ਅੰਦਰ ਇਦਾਂ ਦੀ ਹਾਲਤ ਬਣ ਜਾਂਦੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ।
ਦਾਤਾਂ ਪਾਉਣ ਦੇ ਲਈ ਪਹਿਲਾਂ ਅਰਦਾਸਾਂ ਕਰਦਾ ਹੈ, ਬਾਰ-ਬਾਰ ਬੇਨਤੀਆਂ ਕਰਦਾ ਹੈ। ਜਦੋਂ ਦਾਤਾਂ ਮਿਲ ਜਾਂਦੀਆਂ ਨੇ ਫਿਰ ਦਾਤੇ ਨੂੰ ਵਿਸਾਰ ਦਿੰਦਾ ਹੈ। ਇਸ ਕਰਕੇ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ ਫਿਰ ਸਾਧ ਸੰਗਤ ਜੀ ਦਾਤਾਂ ਪਾ ਕੇ ਵੀ ਪ੍ਰਮਾਤਮਾ ਨਹੀਂ ਵਿਸਰਦਾ। ਦਾਤਾਂ ਦੀ ਪ੍ਰਾਪਤੀ ਕਰਕੇ ਬਹੁਤੇ ਸੁੱਖ ਪਾ ਕੇ ਵੀ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਜੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ। ਨਹੀਂ ਤਾਂ ਸਾਧ ਸੰਗਤ ਜੀ ਸਾਡਾ ਕਲਯੁਗੀ ਜੀਵਾਂ ਦਾ ਸੁਭਾਅ ਇਦਾਂ ਦਾ ਹੈ ਕਿ ਕੋਈ ਖੁਸ਼ੀ ਦਾ ਮਾਹੌਲ ਹੋਵੇ, ਕੋਈ ਖੁਸ਼ੀ ਦਾ ਸਮਾਂ ਹੋਵੇ ਨਾ, ਤੇ ਉਦੋਂ ਪ੍ਰਮਾਤਮਾ ਨਹੀਂ ਸਾਨੂੰ ਚੇਤੇ ਰਹਿੰਦਾ। ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਮਾਹੌਲ ਹੋਵੇ, ਕੋਈ ਪ੍ਰੋਗਰਾਮ ਹੋਵੇ ਨਾ ਘਰ ਦੇ ਅੰਦਰ ਉਲੀਕਿਆ ਹੋਵੇ, ਤੇ ਸਾਧ ਸੰਗਤ ਜੀ ਖਿਮਾ ਕਰਨਾ, ਸਾਨੂੰ ਨਿਤਨੇਮ ਕਰਨਾ ਵੀ ਵਿਸਰ ਜਾਂਦਾ ਹੈ। ਕਿ ਜਿਹੜੇ ਸਾਡੇ ਕੋਲ ਪ੍ਰਾਹੁਣੇ ਰਿਸ਼ਤੇਦਾਰ ਚੱਲ ਕੇ ਆਏ ਜੀ, ਉਹਨਾਂ ਕੋਲ ਕੋਈ ਸਮਾਂ ਬੈਠ ਕੇ ਗੱਲਾਂ ਨਾ ਕੀਤੀਆਂ, ਕੀ ਆਖਣਗੇ ਕਿ ਸਾਡੇ ਕੋਲ ਬੈਠੇ ਨੇ, ਅਸੀਂ ਉਚੇਚੇ ਤੌਰ ਤੇ ਇਹਨਾਂ ਦੇ ਘਰ ਚੱਲ ਕਰਕੇ ਆਏ ਹਾਂ, ਉਹ ਸਾਡੇ ਨਾਲ ਨਾਰਾਜ਼ ਹੋ ਕਰਕੇ ਚਲੇ ਜਾਣਗੇ। ਤੋ ਇਸ ਪ੍ਰਕਾਰ ਸਾਨੂੰ ਨਿਤਨੇਮ ਕਰਨਾ ਵੀ ਭੁੱਲ ਜਾਂਦਾ ਹੈ। ਪਰ ਹਜੂਰ ਕਹਿੰਦੇ ਪ੍ਰਮਾਤਮਾ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਨਾ ਸਾਧ ਸੰਗਤ ਜੀ, ਬਹੁਤੇ ਸੁੱਖਾਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰਦੇ ਨਹੀਂ ਹਨ। ਸਾਧ ਸੰਗਤ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਇੱਕ ਜੀਵਨ ਦੀ ਬੜੀ ਪਿਆਰੀ ਗਾਥਾ ਹੈ। ਆਪ ਜੀ ਦੀ ਚਰਨਾਂ ਵਿੱਚ ਅਰਜ਼ ਕਰਾਂ, ਜਦੋਂ ਮਹਾਂਪੁਰਖਾਂ ਦਾ ਆਨੰਦ ਕਾਰਜ ਹੋਇਆ ਸੀ ਨਾ ਜਿਸ ਦਿਨ, ਤੇ ਉਸ ਦਿਨ ਭਾਈ ਜਸਬੀਰ ਸਿੰਘ ਜੀ ਰੋਡੇ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਜੀਵਨ ਦੀ ਇਹ ਪੋਥੀ ਵੀ ਲਿਖੀ ਹੋਈ ਹੈ, ਉਹਨਾਂ ਨੇ ਭਜਨ ਵੀ ਸੁਣਾਇਆ ਸੀ ਇੱਕ ਵਾਰ ਮੰਜੀ ਸਾਹਿਬ ਕਥਾ ਕਰਦਿਆਂ ਹੋਇਆ। ਕਹਿੰਦੇ ਕਿ ਜਦੋਂ ਮਹਾਂਪੁਰਖਾਂ ਦਾ ਜਿਸ ਦਿਨ ਆਨੰਦ ਕਾਰਜ ਹੋਇਆ ਤੇ ਸ਼ਾਮ ਦੇ ਸਮੇਂ ਬੜੇ ਖੁਸ਼ ਨਜ਼ਰ ਆ ਰਹੇ ਸਨ, ਤੇ ਕਹਿੰਦੇ ਮੈਂ ਕਿਹਾ ਕਿ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਅੱਜ ਬੜੇ ਖੁਸ਼ ਹੋ, ਤੇ ਫਿਰ ਆਪ ਵੀ ਕਹਿੰਦੇ ਹਾਂ ਅੱਜ ਕਹਿੰਦੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜਸਬੀਰ ਸਿੰਘ, ਬੜਾ ਖੁਸ਼ ਹਾਂ ਅੱਜ, ਮੈਂ ਬਹੁਤ ਜ਼ਿਆਦਾ ਮੈਨੂੰ ਅੱਜ ਖੁਸ਼ੀ ਹੋਈ ਹੈ। ਤੇ ਕਹਿੰਦੇ ਮੈਂ ਮਖੌਲ ਕੀਤਾ ਕਿ ਤੁਹਾਡਾ ਅੱਜ ਆਨੰਦ ਕਾਰਜ ਹੋਇਆ, ਤੁਹਾਨੂੰ ਖੁਸ਼ੀ ਤੇ ਹੋਣੀ ਹੋਵੇਗੀ, ਖੁਸ਼ੀ ਤੇ ਹੋਵੇਗੀ, ਤੁਹਾਡਾ ਅੱਜ ਆਨੰਦ ਕਾਰਜ ਹੋਇਆ। ਕਹਿੰਦੇ ਨਹੀਂ, ਕੱਲੇ ਆਨੰਦ ਕਾਰਜ ਦੀ ਖੁਸ਼ੀ ਨਹੀਂ ਹੈ, ਜਿਹੜਾ ਜੀਵਨ ਦੇ ਅੰਦਰ ਨਿਤਨੇਮ ਰੱਖਿਆ ਸੀ ਨਾ, ਹਰ ਰੋਜ਼ ਦਾ ਨੇਮ ਕਰਨਾ, ਉਹ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਵੀ ਕਿਰਪਾ ਕਰਕੇ ਸੀਸ ਤੇ ਮਿਹਰ ਭਰੇ ਹੱਥ ਰੱਖ ਕਰਕੇ ਪੂਰਾ ਕਰਵਾ ਲਿਆ ਹੈ। ਤੇ ਮਹਾਂਪੁਰਖਾਂ ਦਾ ਨੇਮ ਕਿਤੇ ਥੋੜਾ ਨਹੀਂ ਸੀਗਾ ਸਾਧ ਸੰਗਤ ਜੀ। ਜਿੱਥੇ ਸਤ ਬਾਣੀਆਂ ਦਾ ਜਾਪ ਕਰਨਾ, ਉੱਥੇ ਪੰਜ ਗ੍ਰੰਥੀ ਦਾ ਨਿਤਨੇਮ, ਫਿਰ 125 ਜਪਜੀ ਸਾਹਿਬ ਦੇ ਹਰ ਰੋਜ਼ ਦੇ ਪਾਠ, ਸਹਿਜ ਪਾਠ ਕਰਨਾ, ਫਿਰ ਹਰ ਸਮੇਂ ਸਿਮਰਨੀ ਕਰਦੇ ਰਹਿਣਾ, ਇਹ ਬੜਾ ਵੱਡਾ ਨੇਮ ਸੀਗਾ ਮਹਾਂਪੁਰਖਾਂ ਦਾ। ਤੇ ਕਹਿੰਦੇ ਸਾਡੇ ਮਨ ਦੇ ਅੰਦਰ ਇਹ ਸੀਗਾ ਕਿ ਕਿਤੇ ਹਰ ਸਮੇਂ ਇਹੋ ਹੀ ਅਸੀਂ ਅਰਦਾਸਾਂ ਕਰ ਰਹੇ ਸਾਂ, ਮਹਾਰਾਜ ਸਾਡਾ ਨੇਮ ਨਾ ਕਿਤੇ ਅੱਜ ਰਹਿ ਜਾਵੇ। ਸਕੇ ਸੰਬੰਧੀ ਮਿੱਤਰ ਵੀ, ਜਿਹੜੇ ਕੋ ਰਿਸ਼ਤੇਦਾਰ ਵੀ ਇਕੱਠੇ ਹੋਏ ਹੋਣੇ ਆ, ਪਰ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਹੋਵੇ ਤਾਂ ਮਹਾਰਾਜ ਕੀ ਨਹੀਂ ਹੋ ਸਕਦਾ। ਗੁਰੂ ਕਲਗੀਧਰ ਪਿਤਾ ਮਹਾਰਾਜ ਤੁਹਾਡੀ ਕਿਰਪਾ ਹੋਵੇ, ਅੱਜ ਵੀ ਮਹਾਰਾਜ ਨੇਮ ਨਿਭ ਸਕਦਾ ਹੈ। ਤੇ ਇਸ ਕਰਕੇ ਕਹਿੰਦੇ ਸੀ ਅੱਜ ਤਾਂ ਬਹੁਤ ਖੁਸ਼ੀ ਆ ਕਿ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਨੇਮ ਦੇ ਵਿੱਚ ਨਾਗਾ ਨਹੀਂ ਪੈਣ ਦਿੱਤਾ। ਤੇ ਸਾਧ ਸੰਗਤ ਜੀ, ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇ ਨਾ, ਬਹੁਤੇ ਸੁੱਖਾਂ ਦੇ ਵਿੱਚ, ਬਹੁਤੇ ਖੁਸ਼ੀ ਦੇ ਸਮੇਂ ਵੀ ਰੱਬ ਚੇਤੇ ਰਹਿੰਦਾ, ਨਹੀਂ ਤਾਂ ਬਹੁਤਾਰ ਦੇ ਵਿੱਚ ਵਿਸਰ ਹੀ ਜਾਂਦਾ। ਔਕੜ ਦੇ ਵੇਲੇ, ਦੁੱਖ ਵੇਲੇ ਰੱਬ ਚੇਤੇ ਆਉਂਦਾ, ਜਦੋਂ ਕੋਈ ਨਹੀਂ ਸਾਥ ਦਿੰਦਾ। ਮਹਾਰਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਸਦਾ ਦਇਆ ਕਰੋ ਆਪਣੀ, ਤਾਮ ਨਾਮ ਵਖਾਣਾ। ਮਹਾਰਾਜ ਜੀ ਸਦਾ ਸਦਾ ਆਪ ਜੀ ਦੀ ਦਇਆ ਦ੍ਰਿਸ਼ਟੀ ਹੋਵੇ ਤਾਂ ਹੀ ਪਰਮੇਸ਼ਰ ਆਪ ਜੀ ਦਾ ਅਸੀਂ ਨਾਮ ਜਪ ਸਕਦੇ ਹਾਂ। ਨਾਮ ਤੇਰਾ ਹੈ ਸਾਚਾ, हे ਪਰਮੇਸ਼ਰ ਆਪ ਜੀ ਦਾ ਨਾਮ ਸਦੀਵੀ ਕਾਲ ਲਈ ਸੱਚਾ ਹੈ। ਮਹਾਰਾਜ ਆਦ ਕਾਲ ਤੋਂ ਆਪ ਜੀ ਦਾ ਨਾਮ ਸੱਚਾ ਹੈ, ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਕਿਤੇ ਵੀ ਜਾਣ ਵਾਲਾ ਨਹੀਂ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਆਪ ਜੀ ਦਾ ਨਾਮ ਸਦੀਵੀ ਕਾਲ ਦੇ ਸੱਚ ਹੈ। ਸਦਾ ਮੈਂ ਮਨ ਭਾਣਾ, हे ਪਰਮੇਸ਼ਰ ਜੀ ਸਾਡੇ ਮਨ ਨੂੰ ਸਦਾ ਹੀ ਆਪ ਜੀ ਦਾ ਨਾਮ ਭਾਉਂਦਾ ਹੈ। ਮਹਾਰਾਜ ਬੜਾ ਪਿਆਰਾ ਲੱਗਦਾ ਆਪ ਜੀ ਦਾ ਨਾਮ, ਜਿਨ੍ਹਾਂ ਗੁਰਮੁਖਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਫਿਰ ਸਾਧ ਸੰਗਤ ਜੀ
ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੀਏ ਕਿਵੇਂ ਤੜਫਦੀ ਹੈ, ਇਦਾਂ ਉਹਨਾਂ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ। ਹਰ ਸਮੇਂ ਹਰ ਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਦੇ ਹੈ, ਹਰ ਸਮੇਂ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਨੇ। ਤੋ ਬੇਨਤੀਆਂ ਕਰਦੇ ਨੇ, ਮਹਾਰਾਜ ਆਪ ਜੀ ਦਾ ਨਾਮ ਸਦੀਵੇ ਕਾਲ ਲਈ ਸੱਚਾ ਹੈ, ਸਦਾ ਹੀ ਮਹਾਰਾਜ ਸਾਡੇ ਮਨ ਨੂੰ ਭਾਉਂਦਾ ਹੈ। ਦੁਖ ਗਿਆ ਸੁਖ ਆਏ ਸਮਾਣਾ। ਤੇ ਮਹਾਰਾਜ ਐਸੀ ਆਪ ਜੀ ਨੇ ਕਿਰਪਾ ਕੀਤੀ ਹੈ, ਨਾਮ ਦੇ ਨਾਲ ਪਿਆਰ ਲੱਗਣੇ ਕਰਕੇ, ਵਾਹਿਗੁਰੂ ਆਪ ਜੀ ਦੇ ਨਾਮ ਦਾ ਜਾਪ ਕਰਨੇ ਕਰਕੇ ਅਗਿਆਨ ਦਾ ਦੁੱਖ ਚਲਾ ਗਿਆ, ਸੁਖ ਸਰੂਪ ਸਾਡੇ ਹਿਰਦੇ ਵਿੱਚ ਆ ਕਰਕੇ ਨਿਵਾਸ ਕਰ ਗਿਆ। ਮਹਾਰਾਜ ਆਪ ਜੀ ਦਾ ਜਿਹੜਾ ਸਤ ਚੇਤਨ ਆਨੰਦ ਬ੍ਰਹਮ ਸਰੂਪ ਹੈ ਨਾ, ਸਾਡੇ ਹਿਰਦੇ ਵਿੱਚ ਆ ਕਰਕੇ ਵਸ ਗਿਆ। ਜਾਂ ਅਗਿਆਨ ਦਾ ਦੁੱਖ ਚਲਾ ਗਿਆ, ਗਿਆਨ ਰੂਪੀ ਸੁਖ ਸਾਡੇ ਹਿਰਦੇ ਵਿੱਚ ਆ ਕਰਕੇ ਮਹਾਰਾਜ ਵਸ ਗਿਆ ਹੈ। ਜਦੋਂ ਮਹਾਰਾਜ ਆਪ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਹੈ, ਨਾਮ ਦਾ ਜਾਪ ਕੀਤਾ, ਦੁੱਖ ਗਿਆ ਸੁਖ ਆਏ ਸਮਾਣਾ। ਜਿਨ੍ਹਾਂ ਦੇ ਸਾਧ ਸੰਗਤ ਜੀ ਪ੍ਰਮਾਤਮਾ ਕਿਰਪਾ ਕੀਤੀ ਹੈ ਨਾ ਪਰਮੇਸ਼ਰ ਨੇ, ਉਹਨਾਂ ਦੇ ਜੰਮਣ ਮਰਨ ਦਾ ਦੁੱਖ ਵੀ ਤਰੇ ਗਏ ਹੈ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਸੁਖ ਸਰੂਪ ਪਰਮਾਤਮਾ ਨੇ ਆ ਕਰਕੇ ਨਿਵਾਸ ਕਰ ਲਿਆ। ਵਾਹਿਗੁਰੂ ਹਿਰਦੇ ਵਿੱਚ ਵਸਣੇ ਕਰਕੇ ਜੀਵ ਨੂੰ ਕਾਲ ਵੀ ਪੋ ਨਹੀਂ ਸਕਦਾ, ਮੌਤ ਵੀ ਮਾਰ ਨਹੀਂ ਸਕਦੀ। ਪਰਮੇਸ਼ਰ ਦੇ ਹਿਰਦੇ ਵਿੱਚ ਆ ਕਰਕੇ ਨਿਵਾਸ ਕਰ ਲੈਂਦਾ ਹੈ। ਗਾਵਨ ਸੁਰ ਨਰ ਸੁਗੜ ਸੁਜਾਣਾ। हे ਪਰਮੇਸ਼ਰ, ਕਿੰਨੇ ਸੰਸਾਰ ਦੇ ਦੇਵੀ ਸ਼ਕਤੀਆਂ ਵੀ ਮਨੁੱਖ ਵੀ ਸਾਰੇ ਪਰਮੇਸ਼ਰ ਆਪ ਜੀ ਦਾ ਹੀ ਜਸ ਗਾ ਰਹੇ ਹਨ। ਸੋਦਰ ਵਾਲੀ ਪੌੜੀ ਪੜ੍ਹ ਕਰਕੇ ਦੇਖੀਏ ਸਾਧ ਸੰਗਤ ਜੀ, ਜਪਜੀ ਸਾਹਿਬ ਪਾਵਨ ਬਾਣੀ ਅੰਦਰ ਹਰ ਇੱਕ ਜੀਵ ਪਰਮੇਸ਼ਰ ਦਾ ਹੀ ਜਸ ਗਾ ਰਿਹਾ ਹੈ। ਮਹਾਰਾਜ ਕਹਿੰਦੇ ਭਾਵੇਂ ਸਾਧ ਸੰਗਤ ਜੀ ਪੌਣ ਹੈ, ਭਾਵੇਂ ਅਗਨੀ ਹੈ, ਭਾਵੇਂ ਜਲ ਹੈ, ਇਹ ਜਿੰਨੀਆਂ ਵੀ ਸਾਧ ਸੰਗਤ ਜੀ ਪੰਜ ਤੱਤ ਹੈ, ਦੇਵੀ ਸ਼ਕਤੀਆਂ ਨੇ, ਭਾਵੇਂ ਗੁਪਤ ਹਨ, ਭਾਵੇਂ ਪ੍ਰਗਟ ਹੈ, ਭਾਵੇਂ ਮਨੁੱਖ ਹਨ, ਭਾਵੇਂ ਦੇਵੀ ਦੇਵਤੇ ਹਨ, ਹਰ ਇੱਕ ਜੀਵ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਜੀ ਨੂੰ ਹੀ ਗਾ ਰਿਹਾ ਹੈ। ਗਾਵਹਿ ਤੁਹਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਇਹ ਸਾਰੇ ਪਰਮੇਸ਼ਰ ਨੂੰ ਮਹਾਰਾਜ ਕਹਿੰਦੇ ਗਾ ਰਹੇ ਹਨ। ਤਾਂ ਹਜੂਰ ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਗਾਵਨ ਸੁਰ ਨਰ, ਸੁਰ ਦੇਵਤੇ ਦੇਵ ਸੰਗਿਆ ਤੇ ਨਰ ਮਨੁੱਖ ਸੁਗੜ ਕਹਿੰਦੇ ਹਨ, ਜਿਨ੍ਹਾਂ ਨੇ ਸ਼ੁਭ ਗੁਣਾਂ ਦੀ ਘਾੜਤ ਨੂੰ ਆਪਣੇ ਹਿਰਦੇ ਅੰਦਰ ਘੜਿਆ ਹੋਇਆ ਹੈ। ਤੇ ਇਸ ਪ੍ਰਕਾਰ ਸੁਜਾਨ ਜਿਹੜੇ ਵਿਸ਼ੇਸ਼ ਕਰਕੇ ਗਿਆਨਵਾਨ ਜੀਵ ਹਨ। ਸੁਰ ਨਰ ਸੁਗੜ ਸੁਜਾਨ ਗਾਵੇ। ਮਹਾਰਾਜ ਸੁਰ ਜਿਹੜੇ ਦੇਵੀ ਦੇਵਤੇ ਆ ਜਾਂ ਜਿਨ੍ਹਾਂ ਦਾ ਚਿੱਤ ਸ਼ਾਂਤ ਹੋ ਗਿਆ ਹੈ, ਸਤੋਗੁਣੀ ਸੁਭਾਅ ਵਾਲੇ ਸੰਸਾਰ ਦੇ ਜੀਵ ਹਨ। ਨਰ ਜਿਹੜੇ ਮਹਾਰਾਜ ਮਹਾਬਲੀ ਸੂਰਮੇ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੀ ਪਰਮੇਸ਼ਰ ਦਾ ਹੀ ਜਸ ਗਾਉਂਦੇ ਹਨ। ਕੋਈ ਤਨ ਕਰਕੇ ਬਲ ਮੰਗਦਾ, ਕੋਈ ਮਨ ਕਰਕੇ ਆਤਮਿਕ ਬਲ ਮੰਗਦਾ। ਉਹ ਮੰਗਦਾ ਤਾਂ ਪਰਮਾਤਮਾ ਤੋਂ ਹੀ ਹੈ ਨਾ। ਹਰ ਇੱਕ ਜੀਵ ਪਰਮੇਸ਼ਰ ਤੋਂ ਬਲ ਮੰਗਦਾ ਹੈ। ਕੋਈ ਦੇਵੀ ਸ਼ਕਤੀਆਂ ਦਾ ਬਲ ਮੰਗਦਾ ਹੈ, ਉਹ ਪਰਮੇਸ਼ਰ ਦਾ ਜਸ ਗਾ ਕਰਕੇ ਹੀ ਬਲ ਮੰਗਦਾ ਹੈ। ਆਪਣੇ ਬਲ ਦੇ ਨਾਲ ਨਹੀਂ ਕਦੇ ਵੀ ਕੋਈ ਸ਼ਕਤੀ ਨੂੰ ਪ੍ਰਗਟ ਕਰ ਲੈਂਦਾ। ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹੀ ਜੀਵਨ ਦੇ ਅੰਦਰ ਦਾਤ ਮਿਲਦੀ ਹੈ। ਸੁਰ ਨਰ ਸੁਗੜ ਸੁਜਾਨ ਗਾਵੇ ਪਰਮੇਸ਼ਰ। ਵਿਸ਼ੇਸ਼ ਕਰਕੇ ਆਪ ਜੀ ਦੇ ਸਰੂਪ ਨੂੰ, ਤਤ ਨੂੰ ਜਾਣਨ ਵਾਲੇ ਵੀ ਆਪ ਜੀ ਨੂੰ ਹੀ ਗਾ ਰਹੇ ਹਨ। ਜੋ ਤੇਰਾ ਮਨ ਭਾਵਹਿ। ਪਰ ਉਹਨਾਂ ਚੋਂ ਗਾਇਆ ਹੋਇਆ ਕਿਹਨਾਂ ਦਾ ਸਫਲਾ ਹੁੰਦਾ ਹੈ? ਜੋ ਪਰਮੇਸ਼ਰ ਨੂੰ ਭਾ ਜਾਂਦੇ ਹਨ, ਜਿਨ੍ਹਾਂ ਦੀ ਭਾਵਨਾ ਪਰਮੇਸ਼ਰ ਨੂੰ ਭਾਉਂਦੀ ਹੈ, ਉਹਨਾਂ ਦਾ ਗਾਵਿਆ ਸੁਣਿਆ ਪੜ੍ਹਿਆ ਹੋਇਆ ਥਾਂ ਪੈਂਦਾ ਹੈ। ਤੇ ਕਿਹਨਾਂ ਦੀ ਭਾਵਨਾ ਪਰਮੇਸ਼ਰ ਨੂੰ ਭਾਉਂਦੀ ਹੈ? ਜੋ ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਹਨ। ਨਹੀਂ ਤਾਂ ਹਜੂਰ ਦੇ ਬਚਨ ਅਸੀਂ ਜਿਵੇਂ ਪੜ੍ਹਦੇ ਹਨ, ਮਹਾਰਾਜ ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਹਾਰਾਜ ਜਿਨ੍ਹਾਂ ਨੇ ਸਤ ਕਰਕੇ ਆਗਿਆ ਨੂੰ ਮੰਨਿਆ ਹੈ, ਉਹਨਾਂ ਦਾ ਗਾਵਿਆ ਸੁਣਿਆ ਪੜ੍ਹਿਆ ਹੋਇਆ ਵੀ ਥਾਏ ਪੈ ਗਿਆ।
ਤੇ ਪਰਮੇਸ਼ਰ ਦੇ ਘਰ ਵਿੱਚ ਮਹਾਰਾਜ ਕਹਿੰਦੇ ਉਹ ਥਾਂ ਪਏ ਉਹਨਾਂ ਦਾ ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤ ਵਚਨ ਕਰਕੇ ਗਾਇਆ ਹੈ, ਸੁਣਿਆ ਹੈ। ਤੋ ਇਸੇ ਪ੍ਰਕਾਰ ਜੋ ਤੇਰੇ ਮਨ ਭਾਵ ਹੈ, ਭਾਵੇਂ ਸਾਰੇ ਜੀਵ ਪਰਮੇਸ਼ਰ ਨੂੰ ਗਾਉਂਦੇ ਨੇ, ਪਰ ਭਾਵਨਾ ਵਾਲੇ ਪਰਮੇਸ਼ਰ ਨੂੰ ਪਾਉਂਦੇ ਹੈ। ਜਿਨ੍ਹਾਂ ਨੇ ਭਾਵਨਾ ਦੇ ਨਾਲ ਹਿਰਦੇ ਹੋ ਕੇ ਵਾਹਿਗੁਰੂ ਜੀ ਦਾ ਜਸ ਗਾਇਆ ਹੈ। ਮਾਇਆ ਮੋਹੇ ਚੇਤੇ ਨਾਹੀ, ਕਿ ਜਿਹੜੇ ਜੀਵ ਮਾਇਆ ਦੇ ਮੋਹ ਦੇ ਵਿੱਚ ਵੱਜੇ ਹੋਏ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ, ਅਹਲਾ ਜਨਮ ਗਵਾਵਹੇ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨੇ ਆਪਣਾ ਜਨਮ ਅਹਿਲਾ ਹੀ ਗਵਾ ਲਿਆ, ਅਕਾਰਥ ਹੀ ਗਵਾ ਲਿਆ ਹੈ। ਅਹਿਲਾ ਕਹਿੰਦੇ ਨੇ ਸਾਧ ਸੰਗਤ ਜੀ ਲਾਹੇ ਤੋਂ ਬਿਨਾਂ, ਜੀਵਨ ਦੀ ਸਫਲਤਾ ਦਾ ਲਾਹਾ ਲਏ ਤੋਂ ਬਿਨਾਂ ਹੀ ਉਹਨਾਂ ਨੇ ਆਪਣਾ ਸਾਰਾ ਹੀ ਜਨਮ ਗਵਾ ਲਿਆ ਹੈ। ਵਿਸ਼ੇ ਸੁੱਖਾਂ ਦੇ ਵਿੱਚ ਸੰਸਾਰ ਦੇ ਰੰਗਾ ਰੰਗਾ ਦੀ ਦੁਨੀਆ ਦੇਖਣ ਨੂੰ ਬਸ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਨਮ ਸਾਰਾ ਹੀ ਉਹਨਾਂ ਨੇ ਆਪਣਾ ਗਵਾ ਲਿਆ। ਤੇ ਅਹਿਲਾ ਨਾਮ ਸੁੰਦਰਦਾ ਵੀ ਹੈ। ਪ੍ਰਮਾਤਮਾ ਨੇ ਬੜਾ ਸੁੰਦਰ ਜੀਵਨ ਦਿੱਤਾ ਹੈ, ਬੜਾ ਸੋਹਣਾ ਪ੍ਰਮਾਤਮਾ ਨੇ ਜੀਵਨ ਬਖਸ਼ਿਸ਼ ਕੀਤਾ ਹੈ। ਪਰ ਸਾਧ ਸੰਗਤ ਜੀ, ਜਿਵੇਂ ਹਜੂਰ ਦੇ ਬਚਨ ਆਉਂਦੇ ਨੇ ਕਿ ਹੀਰਿਆਂ ਵਰਗੀ ਪ੍ਰਮਾਤਮਾ ਨੇ ਦੇਹ ਹੀ ਦਿੱਤੀ ਹੈ। ਕੌਡੀਆਂ ਦੇ ਭਾਅ ਜੀਵ ਨੇ ਗਵਾ ਲਈ, ਕੌਡੀਆਂ ਦੇ ਭਾਅ। ਹੀਰਾ ਕਿੰਨਾ ਸਾਧ ਸੰਗਤ ਜੀ ਮਹਿੰਗਾ ਹੁੰਦਾ ਹੈ। ਤੋ ਇਸ ਪ੍ਰਕਾਰ ਪਰਮੇਸ਼ਰ ਨੇ ਦੁਰਲਭ ਦੇਹ ਜੀਵਨ ਦੇ ਅੰਦਰ ਬਖਸ਼ੀ ਹੈ, ਪਰ ਅਕਾਰਥ ਹੀ ਮਹਾਰਾਜ ਕਹਿੰਦੇ ਗਵਾ ਲਈ ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਗੁਰੂ ਕੀ ਬਾਣੀ ਪੜ੍ਹੇ ਤੋਂ ਬਿਨਾਂ, ਸਤ ਸੰਗਤ ਕੀਤੇ ਤੋਂ ਬਿਨਾਂ ਅਹਿਲਾ ਜਨਮ ਗਵਾਵਹੇ। ਤਮਾਮ ਸੰਸਾਰ ਦੇ ਜੀਵ ਸੁੰਦਰ ਮਿਲੇ ਹੋ ਸੋਹਣੇ ਜੀਵਨ ਨੂੰ ਅਕਾਰਥ ਹੀ ਗਵਾ ਰਹੇ ਹਨ। ਇੱਕ ਮੂੜ ਮੁਗਦ ਨਾ ਚੇਤੇ ਮੂਲੇ। ਇੱਕ ਉਹ ਸੰਸਾਰ ਦੇ ਜੀਵ ਹਨ ਜਿਹੜੇ ਮੂੜ ਹਨ, ਇੱਕ ਹੁੰਦੇ ਹੈ ਮੁਗਧ। ਸਾਧ ਸੰਗਤ ਜੀ, ਮੂੜ ਜਿਹੜੇ ਸੰਸਾਰ ਦੇ, ਜੇ ਕਿਸੇ ਨੂੰ ਸਮਝਾਇਆ ਜਾਵੇ ਨਾ, ਬੇਸਮਝ ਮਨੁੱਖ ਨੂੰ ਸਮਝ ਜਾਵੇ, ਉਹਨੂੰ ਮੂੜ ਆਖਿਆ ਜਾਂਦਾ। ਇੱਕ ਹੁੰਦਾ ਮੁਗਧ, ਉਹਨੂੰ ਜਿੰਨਾ ਮਰਜ਼ੀ ਸਮਝਾ ਲਓ, ਭਾਵੇਂ ਸ਼ਾਸਤਰ ਪੜ੍ਹ ਕਰਕੇ, ਭਾਵੇਂ ਵੇਦਾਂ ਦਾ ਪਾਠ ਸੁਣਾ ਲਓ, ਬੜੀਆਂ ਵਿਚਾਰਾਂ ਸੁਣਾ ਲਓ, ਉਹ ਨਹੀਂ ਸਮਝਦੇ, ਅੱਗੋਂ ਤਰਕਾਂ ਹੀ ਕਰੀ ਜਾਂਦੇ, ਤਰਕਵਾਦੀ ਬਣ ਜਾਂਦੇ ਆ। ਉਹਨਾਂ ਨੂੰ ਕਿਹਾ ਜਾਂਦਾ ਮੁਗਧ। ਭਾਵ ਇੱਕ ਹੁੰਦਾ ਹੈ ਮੂਰਖ, ਇੱਕ ਹੁੰਦਾ ਮਹਾਮੂਰਖ। ਜਿਹੜਾ ਮਹਾਮੂਰਖ ਹੋਵੇ ਨਾ, ਉਹ ਸਮਝਾਉਣ ਦੇ ਬਾਵਜੂਦ ਵੀ ਸਮਝਦਾ ਨਹੀਂ ਹੈ। ਉਹ ਆਪਣੀਆਂ ਹੀ ਤਰਕਾਂ ਕਰਦਾ ਰਹਿੰਦਾ ਕਿ ਨਹੀਂ ਐਵੇਂ ਨਹੀਂ, ਇਦਾਂ ਹੁੰਦਾ, ਇਦਾਂ ਨਹੀਂ, ਇਦਾਂ ਹੋਣਾ ਚਾਹੀਦਾ ਸੀ। ਉਹ ਪ੍ਰਮਾਤਮਾ ਦੇ ਕੀਤੇ ਹੋਏ ਤੇ ਵੀ ਸਾਧ ਸੰਗਤ ਜੀ ਤਰਕਾਂ ਕਰਦਾ। ਮਹਾਰਾਜ ਸਾਹਿਬ ਜੀ ਤੇ ਵੀ ਤਰਕਾਂ ਕਰਦਾ ਰਹਿੰਦਾ, ਗੁਰੂ ਕੀ ਬਾਣੀ ਤੇ ਵੀ ਤਰਕਾਂ ਕਰਦਾ ਰਹਿੰਦਾ। ਉਹਨੂੰ ਕਿਹਾ ਜਾਂਦਾ ਮੁਗਧ, ਉਹ ਵੱਡਾ ਮੂਰਖ ਹੁੰਦਾ। ਤੋ ਇਸ ਪ੍ਰਕਾਰ ਦੁਨਿਆਵੀ ਵਿਦਿਆ ਭਾਵੇਂ ਬਹੁਤ ਪੜ੍ਹਿਆ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਹਨ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹਦੇ ਮਨ ਵਿੱਚ ਹੰਕਾਰ ਪੈਦਾ ਹੁੰਦਾ ਹੈ ਨਾ, ਤੇ ਹੰਕਾਰੀ ਬੰਦਾ ਹੀ ਸਾਧ ਸੰਗਤ ਜੀ ਤਰਕਵਾਦੀ ਬਣਦਾ। ਹੰਕਾਰ ਜਦੋਂ ਵਿਦਿਆ ਪੜ੍ਹਦਾ ਹੈ, ਫਿਰ ਉਹਦੇ ਤਰਕਾਂ ਕਰਦਾ ਕਿ ਮੈਨੂੰ ਬਹੁਤੀ ਸਿਆਣਪ ਹੈ, ਮੈਂ ਬਹੁਤੀਆਂ ਸਿਆਣਪਾਂ ਵਾਲਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਮੰਨਣ ਵਾਸਤੇ ਵੀ ਤਿਆਰ ਨਹੀਂ ਹੁੰਦਾ। ਅੱਗੋਂ ਕਿੰਨੀਆਂ ਕਿੰਨੀਆਂ ਤਰਕਾਂ ਹੀ ਕਰਦਾ ਰਹਿੰਦਾ ਹੈ, ਤਰਕਵਾਦੀ ਬਣ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਇੱਕ ਮੂੜ ਮੁਗਧ ਨਾ ਚੇਤਹਿ ਮੂਲੇ। ਮੂਲੇ ਕਹੀਏ ਕਿ ਕਦਾ ਚਿਤ ਕੇ ਭੁੱਲ ਕੇ ਵੀ ਰੱਬ ਨੂੰ ਕਦੇ ਚੇਤੇ ਨਹੀਂ ਕਰਦੇ। ਇੱਕ ਮੂੜ ਜਿਹੜੇ ਬੇਸਮਝ ਜੀਵ ਹੈ, ਇੱਕ ਸਾਧ ਸੰਗਤ ਜੀ ਸ਼ਾਸਤਰਕਾਰਾਂ ਕਰਕੇ, ਸ਼ਾਸਤਰਾਂ ਦੇ ਗਿਆਨ ਤੋਂ ਹੀਣੇ ਹੋਣ ਕਰਕੇ ਬੇਸਮਝ ਹਨ, ਅਗਿਆਨੀ ਹੈ। ਇੱਕ ਸਵੈ ਸਰੂਪ ਦੀ ਪ੍ਰਾਪਤੀ ਨਾ ਹੋਣ ਵਾਲੇ ਜਿਹੜੇ ਸੰਸਾਰ ਦੇ ਮਹਾਮੂਰਖ ਹੈ, ਮਹਾਰਾਜ ਕਹਿੰਦੇ ਉਹ ਕਦੇ ਵੀ ਭੁੱਲ ਕੇ ਵੀ ਰੱਬ ਨੂੰ ਚੇਤੇ ਨਹੀਂ ਕਰਦੇ। ਜੋ ਆਇਆ ਤਿਸ ਜਾਣਾ। ਪਰ ਇਹ ਹੈ ਕਿ ਜੋ ਕੋਈ ਵੀ ਸੰਸਾਰ ਦੇ ਵਿੱਚ ਆਇਆ ਉਹਨੇ ਚਲਾ ਤਾਂ ਜਾਣਾ ਹੀ ਹੈ, ਸਰੀਰ ਕਰਕੇ ਸਦਾ ਥੋੜੀ ਇੱਥੇ ਰਹਿਣਾ ਹੈ। ਪਰ ਉਹ ਅੱਗੋਂ ਇੱਕ ਦੀਆਂ ਚਾਰ ਸੁਣਾਉਂਦੇ ਨੇ, ਨਹੀਂ ਨਹੀਂ ਤੁਸੀਂ ਨਾਮ ਜਪਿਆ ਕਰੋ, ਤੁਹਾਡਾ ਵਿਹਲਿਆਂ ਦਾ ਕੰਮ ਹੈ, ਸਾਨੂੰ ਤਾਂ ਬੜੇ ਸੰਸਾਰ ਦੇ ਕਾਰਜ ਕਰਨ ਵਾਲੇ ਨੇ, ਇਹ ਤਾਂ ਵਿਹਲਿਆਂ ਦਾ ਕੰਮ ਹੈ ਨਾਮ ਜਪਣਾ, ਮਾਲਾ ਫੇਰਨੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੰਕਾਰ ਦੇ ਨਸ਼ੇ ਵਿੱਚ ਭਾਵੇਂ ਡੀਂਗਾ ਤਾਂ ਮਾਰਦੇ ਨੇ ਕਿ ਜਾਂ ਫਿਰ ਹੁਣ ਨਹੀਂ ਨਾਮ ਜਪਣਾ, ਫੇਰ ਕਿਤੇ ਜਪ ਲਵਾਂਗੇ, ਬੁੱਢੇ ਹੋ ਕਰਕੇ ਮਾਲਾ ਹੀ ਫੇਰਨੀ ਹੈ। ਪਰ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ ਜੋ ਆਇਆ ਤਿਸ ਜਾਣਾ। ਜਿਹੜਾ ਵੀ ਜੀਵ ਸੰਸਾਰ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ, ਪਰ ਇਹ ਥੋੜੀ ਪਤਾ ਕਦੋਂ ਜਾਣਾ, ਅੱਜ ਜਾਣਾ ਕਿ ਕੱਲ ਜਾਣਾ, ਕਿਉਂਕਿ ਇਹ ਚੱਲੋ ਚੱਲੀ ਦਾ ਮੇਲਾ ਪਰਮੇਸ਼ਰ ਨੇ ਲਾਇਆ ਸੰਸਾਰ ਦੇ ਅੰਦਰ।
ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ, ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ। ਆਪੋ ਆਪਣੀ ਵਾਰੀ ਅਨੁਸਾਰ ਸੰਸਾਰ ਤੋਂ ਤੁਰੇ ਜਾ ਰਹੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਹੰਕਾਰ ਕਾਹਦਾ ਕਰਨਾ ਹੈ ਜੀਵ, ਕਾਹਦਾ ਤੂੰ ਮਾਣ ਕਰਦਾ ਰਹਿਣਾ, ਆਪਣੀ ਜ਼ਿੰਦਗੀ ਦਾ ਹੀ ਮਾਣ ਕਰਦਾ, ਹੰਕਾਰ ਕਰਦਾ, ਪਰ ਜੋ ਆਇਆ ਸੋ ਜਾਣਾ। ਇਸ ਲਈ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ, ਰੱਬ ਦੀ ਯਾਦ ਵਿੱਚ ਜੁੜਿਆ ਕਰ, ਪਰਮੇਸ਼ਰ ਦਾ ਸ਼ੁਕਰਾਨਾ ਕਰਿਆ ਕਰ। ਪ੍ਰਮਾਤਮਾ ਨੇ ਤੈਨੂੰ ਇਹ ਅਮੋਲਕ ਜੀਵਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੋ ਬੜੀ ਦੁਰਲਭ ਦੇਹੀ ਪ੍ਰਮਾਤਮਾ ਨੇ ਦਿੱਤੀ ਹੈ। ਰੱਬ ਦਾ ਸ਼ੁਕਰ ਕਰਿਆ ਕਰ। ਜੇ ਨਹੀਂ ਸ਼ੁਕਰ ਕਰੇਗਾ ਫਿਰ ਸਾਧ ਸੰਗਤ ਜੀ ਜੋ ਆਇਆ ਸੋ ਜਾਣਾ। ਜਿਹੜਾ ਵੀ ਸਰੀਰ ਕਰਕੇ ਆਇਆ ਉਹਨੇ, ਮਹਾਰਾਜ ਕਹਿੰਦੇ ਫਿਰ ਧਰਮਰਾਜੇ ਕੋਲ ਲੇਖਾ ਦੇਣ ਦੇ ਵਾਸਤੇ ਜਾਣਾ ਹੀ ਹੈ, ਜਾਣਾ ਹੀ ਪਵੇਗਾ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਦਰਗਾਹ ਵਿੱਚ ਨਾਮ ਤੇਰਾ ਸਦਾ ਸਾਚਾ, हे ਪਰਮੇਸ਼ਰ ਤੇਰਾ ਨਾਮ ਸਦੀਵੀ ਕਾਲ ਦੀ ਸੱਚਾ ਹੈ, ਸੋਏ ਮੈਂ ਮਨ ਭਾਣਾ। ਇਸ ਕਰਕੇ ਮਹਾਰਾਜ ਜੋ ਆਪ ਜੀ ਦਾ ਨਾਮ ਹੀ ਸਾਡੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਤੇਰਾ ਵਕਤ ਸੁਹਾਵਾ, हे ਪ੍ਰਮਾਤਮਾ ਆਪ ਜੀ ਦੀ ਪ੍ਰਾਪਤੀ ਦਾ ਜਿਹੜਾ ਵਕਤ ਵੇਲਾ ਹੈ ਨਾ, ਬੜਾ ਸੁਹਾਵਾ, ਬਹੁਤ ਸ਼ੋਭਨੀਕ ਹੈ, ਬਹੁਤ ਚੰਗਾ ਸਮਾਂ ਹੈ। ਮਹਾਰਾਜ ਜਦੋਂ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ, ਤੇਰਾ ਵਕਤ ਸੁਹਾਵਾ, ਜਾਂ ਪਰਮੇਸ਼ਰ ਆਪ ਜੀ ਦੇ ਨਾਲ ਮਿਲਣੇ ਦਾ ਜਿਹੜਾ ਵਕਤ ਵੇਲਾ ਨਾ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਇਹ ਮਹਾਰਾਜ ਬੜਾ ਹੀ ਸ਼ੋਭਨੀਕ ਹੈ। ਸਾਰੇ ਵੇਲਿਆਂ ਦੇ ਨਾਲ ਮਹਾਰਾਜ ਦਾ ਚੰਗਾ ਵੇਲਾ ਹੈ, ਜਿਸ ਵੇਲੇ ਆਪ ਜੀ ਦੀ ਯਾਦ ਸਾਡੇ ਹਿਰਦੇ ਅੰਦਰ ਆਵੇ। ਜਦੋਂ ਮਹਾਰਾਜ ਆਪ ਜੀ ਸਾਨੂੰ ਚੇਤੇ ਆਵੋ, ਉਹ ਸਭ ਵੇਲਿਆਂ ਨਾਲੋਂ, ਜ਼ਿੰਦਗੀ ਦੇ ਸਭ ਸਮਿਆਂ ਦੇ ਨਾਲੋਂ ਚੰਗਾ ਸੁਭਾਗਾ ਸਮਾਂ ਹੈ ਜਦੋਂ ਮਹਾਰਾਜ ਆਪ ਜੀ ਦੀ ਯਾਦ ਵਿੱਚ ਜੁੜੀਏ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਤੇਰਾ ਵਕਤ ਸੁਹਾਵਾ। ਮਹਾਰਾਜ ਆਪ ਜੀ ਦੀ ਪ੍ਰਾਪਤੀ ਦਾ ਸਤ ਸੰਗਤ ਜੀਵਨ ਦੇ ਅੰਦਰ ਜਿਹੜਾ ਸਮਾਂ ਮਿਲਣਾ ਹੈ ਨਾ, ਇਹ ਵੀ ਬੜਾ ਸੋਭਾ ਵਾਲਾ ਹੈ। ਇਹਦੇ ਵਰਗਾ ਸਮਾਂ ਵੀ ਮਹਾਰਾਜ ਹੋਰ ਕਿਤੇ ਮਿਲਣ ਵਾਲਾ ਨਹੀਂ। ਜਿਹੜਾ ਸਤ ਸੰਗਤ ਵਿੱਚ ਬੈਠ ਕੇ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਆਪ ਜੀ ਦਾ ਜਸ ਗਾ ਲੈਣਾ, ਜਾਂ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰ ਲੈਣਾ, ਪਰਮੇਸ਼ਰ ਇਹ ਵੀ ਬੜਾ ਸੋਭਾ ਵਾਲਾ ਸਮਾਂ ਹੈ। ਅੰਮ੍ਰਿਤ ਤੇਰੀ ਬਾਣੀ, ਮਹਾਰਾਜ ਆਪ ਜੀ ਦੀ ਨਾਮ ਅੰਮ੍ਰਿਤ ਬਾਣੀ ਜਿਹੜੀ ਹੈ ਨਾ, ਇਹ ਵੀ ਆਤਮਿਕ ਰਸ ਬਖਸ਼ਿਸ਼ ਕਰਨ ਵਾਲੀ ਹੈ। ਪਵਿੱਤਰ ਗੁਰਬਾਣੀ ਵੀ ਮਹਾਰਾਜ ਰੱਬੀ ਬਾਣੀ, ਅਕਾਲੀ ਬਾਣੀ, ਇਹ ਵੀ ਆਤਮਿਕ ਰਸ ਬਖਸ਼ਿਸ਼ ਕਰਨ ਵਾਲੀ ਹੈ। ਅਮਰ ਪਦਵੀ ਦਿਵਾਉਣ ਵਾਲੀ ਮਹਾਰਾਜ ਆਪ ਜੀ ਦੀ ਬਾਣੀ ਹੈ। ਸੇਵਕ ਸੇਵਹਿ ਭਾਉ ਕਰ, ਜਿਹੜੇ ਸੇਵਕ ਬਣ ਕਰਕੇ ਭਾਉ ਪਿਆਰ ਹਿਰਦੇ ਅੰਦਰ ਧਾਰਨ ਕਰਕੇ ਸੇਵਾ ਕਰਦੇ ਆ, ਜੋ ਗੁਰਸਿੱਖ ਭਾਵਨਾ ਦੇ ਨਾਲ ਮਹਾਰਾਜ ਜੀ ਦੀ ਸੇਵਾ ਕਰਦੇ ਹਨ, ਲਾਗਾ ਸੋ ਪ੍ਰਾਣੀ, ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਜਿਹੜਾ ਨਾ ਸਵਾਦ ਲੱਗਾ। ਪ੍ਰਾਣੀ ਉਹਨਾਂ ਪ੍ਰਾਣੀਆਂ ਦੇ ਜੀਵਾਂ ਅੰਦਰ, ਉਹਨਾਂ ਪ੍ਰਾਣਾ ਧਾਰੀ ਜੀਵਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਹਿਰਦੇ ਕਰਕੇ ਮਹਾਰਾਜ ਕਹਿੰਦੇ ਮਿੱਠਾ ਲੱਗਾ ਹੈ, ਸਵਾਦ ਲੱਗਾ, ਬੜਾ ਪਿਆਰਾ ਲੱਗਾ। ਸਾਓ ਕਹਿੰਦੇ ਨੇ ਸਵਾਦ ਨੂੰ। ਨਹੀਂ ਤਾਂ ਜਿਹੜੇ ਮਨਮੁਖ ਜੀਵ ਹੈ ਨਾ, ਸਾਧ ਸੰਗਤ ਜੀ, ਉਹਨਾਂ ਸਾਖਤਾਂ ਦੇ ਕੋਲ ਵਾਹਿਗੁਰੂ ਦੇ ਨਾਮ ਦੀ ਗੱਲ ਕੀਤੀ ਜਾਵੇ, ਇਹ ਉਹਨਾਂ ਨੂੰ ਇੰਨੀ ਦਰਦ ਹੁੰਦੀ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਗੁਰਬਾਣੀ ਵਿੱਚ ਮਹਾਰਾਜ ਜੀ ਦੇ ਬਚਨ ਹਨ ਕਿ ਸਾਖਤ ਬੰਦੇ ਦੇ ਕੋਲ ਨਾਮ ਦੀ ਗੱਲ ਕਰੀਏ ਤੇ ਇੰਨਾ ਦੁਖੀ ਹੁੰਦਾ ਹੈ, ਇੰਨਾ ਜ਼ਿਆਦਾ ਰਿੱਝਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ, ਇੰਨਾ ਜ਼ਿਆਦਾ ਦੁਖੀ ਹੁੰਦਾ। ਤੇ ਜੇ ਗੁਰਮੁਖਾਂ ਦੇ ਕੋਲ ਵਾਹਿਗੁਰੂ ਦੇ ਨਾਮ ਦੀ ਗੱਲ ਕਰੀ, ਉਹਨਾਂ ਨੂੰ ਬੜਾ ਚੰਗਾ ਲੱਗਦਾ, ਬੜਾ ਪਿਆਰ ਕਰਦੇ ਗੁਰਮੁਖ ਪਿਆਰੇ। ਜਿਵੇਂ ਹਜੂਰ ਦੇ ਬਚਨ ਵੀ ਅਸੀਂ ਪੜ੍ਹਦੇ ਹਾਂ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਪਿਆਰ ਵਾਲੇ ਗੁਰੂ ਕੇ ਸਿੱਖਾਂ ਦੇ ਮਨ ਨੂੰ ਪਿਆਰਾ ਲੱਗਦਾ ਹੈ, ਵਾਹਿਗੁਰੂ ਦੇ ਨਾਮ ਦੀ ਗੱਲ ਮਿੱਠੀ ਲੱਗਦੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਿਆਰ ਹੈ। ਤੋ ਇਸ ਪ੍ਰਕਾਰ ਸੇਵਕ ਸੇਵ ਭਾਉ ਕਰ, ਲਾਗਾ ਸਾਉ ਪ੍ਰਾਣੀ। ਜਿਨ੍ਹਾਂ ਸੇਵਕਾਂ ਨੇ ਸੇਵਕ ਬਣ ਕੇ ਨਿਮਰਤਾਵਾਨ ਹੋ ਕੇ ਭਾਉ ਪ੍ਰੇਮ ਦੇ ਸਹਿਤ ਹੋ ਕੇ ਸੇਵਾ ਕੀਤੀ ਹੈ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਸਵਾਦ ਆਇਆ ਹੈ। ਸੌ ਪ੍ਰਾਨੀ ਤਿਨਾ ਲਾਗਾ, ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਗੁਰਸਿੱਖੋ
ਤਿਨਾਂ ਨੂੰ ਅਸਲ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਮਿਠਾਸ ਪਿਆਰੀ ਲੱਗੀ ਹੈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਤਿਨਾਂ ਨੂੰ ਮਿੱਠਾ ਲੱਗਾ ਹੈ। ਜਿਨੀ ਅੰਮ੍ਰਿਤ ਪਾਇਆ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪਾਈ ਹੈ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਸਵਾਦ ਆਇਆ ਕਿ ਪਰਮੇਸ਼ਰ ਦਾ ਨਾਮ ਬੜਾ ਹੀ ਸਵਾਦਿਸ਼ਟ ਹੈ। ਇਹਦੇ ਸਮਾਨ ਕੋਈ ਵੀ ਦੁਨੀਆ ਦਾ ਪਦਾਰਥ, ਕੋਈ ਵੀ ਚੰਗੇ ਤੋਂ ਚੰਗਾ ਮਿਸ਼ਟਾਨ ਭਰਿਆ ਪਦਾਰਥ, ਕੋਈ ਵਸਤੂ ਕੋਈ ਬਰਾਬਰਤਾ ਨਹੀਂ ਕਰ ਸਕਦੀ। ਇੰਨਾ ਮਿਠਾਸ ਭਰਿਆ, ਇੰਨਾ ਰਹੱਸਮਈ, ਇੰਨਾ ਆਨੰਦਦਾਇਕ ਪਰਮੇਸ਼ਰ ਦਾ ਨਾਮ ਹੈ। ਨਾਮ ਤੇਰੇ ਜੋਏ ਰਾਤੇ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਪਰਮਾਤਮਾ ਉਹ ਵਡਭਾਗੇ ਪੁਰਖ ਆਪ ਜੀ ਦੇ ਨਾਮ ਦੇ ਵਿੱਚ ਰਤੇ ਹਨ, ਤਦਾਕਾਰ ਹੋਏ ਹਨ। ਨਿਤ ਚੜ੍ਹੇ ਸਵਾਇਆ। ਮਹਾਰਾਜ ਕਹਿੰਦੇ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਉਹ ਨਿਤ ਹੀ ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਪ੍ਰਤਾਪ ਹੈ ਨਾ, ਸਵਾਇਆ ਚੜ੍ਹਦਾ ਜਾਂਦਾ, ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ ਹੈ। ਨਿਤ ਚੜ੍ਹਾ ਸਵਾਇਆ। ਤੇ ਜਿਵੇਂ ਸਾਧ ਸੰਗਤ ਜੀ ਕਿਸੇ ਨੇ ਜੋ ਪੌੜੀਆਂ ਕਦਮ ਕਦਮ ਕਰਕੇ ਚੜ੍ਹ ਕੇ ਉੱਪਰਲੀ ਛੱਤ ਤੇ ਪਹੁੰਚਣਾ ਹੋਵੇ, ਤੇ ਜੇ ਕੋਈ ਇੱਕ ਇੱਕ ਕਦਮ ਕਰਕੇ ਪੌੜੀ ਕਰਕੇ ਚੜ੍ਹੇਗਾ ਤਾਂ ਹੀ ਉੱਪਰ ਪਹੁੰਚੇਗਾ। ਇਸੇ ਤਰ੍ਹਾਂ ਜਿਨ੍ਹਾਂ ਨੇ ਬੰਦਗੀ ਦੀ ਕਮਾਈ ਦੀਆਂ ਪੌੜੀਆਂ ਚੜ੍ਹਨਾ ਕੀਤਾ ਹੈ, ਉਹਨਾਂ ਨੇ ਵਾਹਿਗੁਰੂ ਦੀ ਸਰੂਪ ਰੂਪੀ ਮੰਜ਼ਿਲ ਤੇ ਪਹੁੰਚੀ ਜਾਣਾ ਕੀਤਾ, ਉੱਪਰਲੀ ਛੱਤ ਤੇ ਪਹੁੰਚ ਗਏ ਹੈ। ਤੇ ਜਿਨ੍ਹਾਂ ਨੇ ਕਮਾਈ ਕੀਤੀ ਹੀ ਨਹੀਂ ਹੈ, ਆਲਸੀ ਹੀ ਬਣ ਕਰਕੇ ਰਹੇ ਹੈ, ਉਹ ਤਾਂ ਫਿਰ ਸਾਧ ਸੰਗਤ ਜੀ ਪਹੁੰਚ ਨਹੀਂ ਨਾ ਸਕਦੇ। ਪਹੁੰਚੇਗਾ ਉਹ ਹੀ ਨਾ ਜਿਹੜਾ ਕਮਾਈ ਕਰੇਗਾ, ਉਹ ਹੀ ਉੱਪਰਲੀ ਛੱਤ ਤੇ ਪਹੁੰਚੇਗਾ ਨਾ ਜਿਹੜਾ ਪੌੜੀਆਂ ਚੜ੍ਹੇਗਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸ਼ਬਦ ਦੀ ਕਮਾਈ ਦੀਆਂ ਪੌੜੀਆਂ ਜਿਹੜੇ ਸਾਧ ਸੰਗਤ ਜੀ ਚੜ੍ਹਦੇ ਆ ਨਾ, ਸ਼ਬਦ ਦਾ ਅਭਿਆਸ ਕਰਦੇ ਨੇ, ਉਹ ਗੁਰਮੁਖ ਪਿਆਰੇ ਪਰਮੇਸ਼ਰ ਨੂੰ ਪਾਵੰਦੇ ਆ। ਤੋ ਮਹਾਰਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ, ਨਾਮ ਤੇਰਾ ਜੋਏ ਰਾਤੇ ਨਿਤ ਚੜ੍ਹੇ ਸਵਾਇਆ। ਨਿਤ ਮਹਾਰਾਜ ਕਹਿੰਦੇ ਸਵਾਇਆ ਉਹਨਾਂ ਦਾ ਪ੍ਰਤਾਪ ਜਾਂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹਿਰਦੇ ਦਾ ਗਿਆਨ ਦਾ ਪ੍ਰਕਾਸ਼ ਵੱਧਦਾ ਹੀ ਰਹਿੰਦਾ ਹੈ। ਇੱਕ ਕਰਮ ਧਰਮ ਨਾ ਹੋਏ ਸੰਜਮ। ਇੱਕ ਉਹ ਸੰਸਾਰ ਦੇ ਮਨਮੁਖ ਜੀਵ ਹੈ, ਭਾਵੇਂ ਕਰਮ ਕਾਂਡਾਂ ਦਾ ਵੀ ਬੜਾ ਦਾਅਵਾ ਕਰਦੇ ਨੇ ਜਾਂ ਧਰਮੀ ਹੋਣ ਦਾ ਵੀ ਦਾਅਵਾ ਕਰਦੇ ਨੇ, ਪਰ ਇਸੇ ਪ੍ਰਕਾਰ ਸੰਜਮ ਇੰਦਰੀਆਂ ਦਾ ਦਮਨ ਕਰਨ ਦਾ ਵੀ ਬੜਾ ਦਾਅਵਾ ਕਰਦੇ ਹਨ, ਪਰ ਮਹਾਰਾਜ ਕਹਿੰਦੇ ਇਹਦੇ ਵਿੱਚ ਸਫਲਤਾ ਨਹੀਂ ਪਾ ਸਕਦੇ। ਜਾਮ ਨਾ ਏਕ ਪਛਾਣੀ। ਜਦੋਂ ਤੱਕ ਮਹਾਰਾਜ शिव ਜੀ ਦੀ ਸ਼ਬਦ ਦੀ ਪਹਿਚਾਣ ਨਹੀਂ ਕਰਦੇ, ਜਦੋਂ ਤੱਕ ਇੱਕ ਵਾਹਿਗੁਰੂ ਦੇ ਸਰੂਪ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ, ਰੱਬ ਦਾ ਡਰ ਨਹੀਂ ਮੰਨਦੇ, ਤੇ ਜਦੋਂ ਤੱਕ ਪਰਮੇਸ਼ਰ ਦਾ ਭੈ ਨਹੀਂ ਹੈ, ਮਨੁੱਖ ਸਾਧ ਸੰਗਤ ਜੀ ਧਰਮ ਦੇ ਕਰਮ ਕਰਦਾ ਹੋਇਆ ਵੀ ਆਪਣੀ ਮਤ ਵਰਤਦਾ ਰਹਿੰਦਾ ਹੈ, ਮਨ ਮਤਾਂ ਕਰਨੋਂ ਟਲਦਾ ਨਹੀਂ ਹੈ। ਇਹੋ ਮਨ ਦੇ ਅੰਦਰ ਖਿਆਲ ਹੁੰਦਾ ਕਿ ਮੈਨੂੰ ਕੋਈ ਨਹੀਂ ਦੇਖਣ ਵਾਲਾ, ਕੋਈ ਨਹੀਂ ਪੁੱਛਣ ਵਾਲਾ, ਮੈਂ ਜਿੱਦਾਂ ਦੇ ਮਰਜ਼ੀ ਮਨ ਆਈਆਂ ਕਰ ਲਵਾਂ। ਪਰ ਜਦੋਂ ਪਰਮੇਸ਼ਰ ਦਾ ਭੈ ਹੁੰਦਾ ਹੈ, ਸਤਿਗੁਰੂ ਜੀ ਦਾ ਡਰ ਹਿਰਦੇ ਵਿੱਚ ਹੁੰਦਾ ਹੈ, ਫਿਰ ਨਹੀਂ ਸਾਧ ਸੰਗਤ ਜੀ ਮਨ ਆਈਆਂ ਕਰਦਾ, ਫਿਰ ਨਹੀਂ ਕਦੇ ਵੀ ਮਨ ਮਤ ਕਰਦਾ। ਫਿਰ ਤਾਂ ਇਦਾਂ ਦਾ ਮਨ ਦੇ ਅੰਦਰ ਫੁਰਨਾ ਵੀ ਪੈਦਾ ਨਹੀਂ ਹੋਣ ਦਿੰਦਾ ਕਿ ਨਾ ਮਨਾ, ਜੇ ਕੋਈ ਮਨ ਮਤ ਕਰੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਰਾਜ਼ ਹੋਣਗੇ। ਗਰੀਬ ਨਵਾਜ ਸਤਿਗੁਰੂ ਜੀ ਦੀਆਂ ਖੁਸ਼ੀਆਂ ਨਹੀਂ ਪਾ ਸਕੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਤੈਨੂੰ ਫਿਰ ਡੰਨ ਦੇਣਗੇ, ਗਰੀਬ ਨਵਾਜ ਸਤਿਗੁਰੂ ਜੀ ਸਜ਼ਾ ਲਾਉਣਗੇ। ਇਦਾਂ ਦੇ ਮਨ ਦੇ ਅੰਦਰ ਫਿਰ ਵਿਚਾਰ ਹੁੰਦੇ ਆ ਜਦੋਂ ਸਤਿਗੁਰੂ ਜੀ ਦਾ ਭੈ ਹਿਰਦੇ ਵਿੱਚ ਹੁੰਦਾ, ਪਰ ਡਰ ਨਾ ਹੋਣੇ ਕਰਕੇ ਮਨ ਆਈਆਂ ਕਰਦਾ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਕਰਮ ਧਰਮ ਨਾ ਹੋਏ ਸੰਜਮ, ਜਾਮ ਨਾ ਏਕ ਪਛਾਣੀ। ਜੇ ਨਿਸ਼ਚੈ ਕਰਕੇ ਇੱਕ ਪਰਮੇਸ਼ਰ ਨੂੰ ਪਹਿਚਾਣਿਆ ਨਹੀਂ ਹੈ ਕਿ ਪਰਮੇਸ਼ਰ ਸਰਬ ਵਿਆਪਕ ਹੈ, ਉਹ ਭਾਵੇਂ ਜਿਹੜੇ ਵੇਦਾਂ ਦੇ ਅੰਦਰ 6 ਕਰਮ ਦੱਸੇ ਹੋਏ ਆ ਉਹ ਵੀ ਮਹਾਰਾਜ ਕਹਿੰਦੇ ਭਾਵੇਂ ਕਰ ਲੈਣ, ਭਾਵੇਂ ਕਰਮ ਕਾਂਡ ਵੀ ਕਰ ਲੈਣ, ਧਰਮ ਦੇ ਭਾਵੇਂ ਦਾਅਵੇ ਵੀ ਕਰੀ ਜਾਣ, ਇੰਦਰੀਆਂ ਦਾ ਦਮਨ ਵੀ ਸੰਜਮ ਵੀ ਭਾਵੇਂ ਕਰ ਲੈਣ, ਪਰ ਕੋਈ ਜੀਵਨ ਦੇ ਅੰਦਰ ਸਫਲਤਾ ਨਹੀਂ ਮਿਲਣ ਵਾਲੀ। ਵਕਤ ਸੁਹਾਵਾ ਸਦਾ ਤੇਰਾ। ਮਹਾਰਾਜ ਆਪ ਜੀ ਦੀ ਪ੍ਰਾਪਤੀ ਦਾ ਵਕਤ ਜਿਹੜਾ ਵੇਲਾ ਹੈ ਨਾ, ਬੜਾ ਹੀ ਸੋਭਾ ਵਾਲਾ ਹੈ। ਹੇ ਗਰੀਬ ਨਵਾਜ, ਜਦੋਂ ਆਪ ਜੀ ਦਾ ਨਾਮ ਜਪੀਏ, ਜਸ ਉਚਾਰਨ ਕਰੀਏ, ਉਹ ਵੇਲਾ ਬੜਾ ਹੀ ਸੋਭਨੀਕ ਹੈ। ਅੰਮ੍ਰਿਤ ਤੇਰੀ ਬਾਣੀ। ਆਪ ਜੀ ਦੀ ਨਾਮ ਅੰਮ੍ਰਿਤ ਬਾਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਬੜੀ ਸੋਭਾ ਵਾਲੀ ਹੈ।
ਤੇ ਜਿਹੜਾ ਜੀਵ ਆ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਉਹ ਵੀ ਸੋਭਾ ਵਾਲਾ ਬਣ ਜਾਂਦਾ ਹੈ। ਲੋਕ ਪਰਲੋਕ ਦੇ ਵੀ ਫਿਰ ਸੱਚੀ ਸੋਭਾ ਹੁੰਦੀ ਹੈ। ਇਹ ਦੁਨਿਆਵੀ ਸੋਭਾ ਨਹੀਂ, ਧਨ ਪਦਾਰਥਾਂ ਵਾਲੀ। ਸਾਧ ਸੰਗਤ ਜੀ, ਪਰਮੇਸ਼ਰ ਦਾ ਜਸ ਗਾਉਣੇ ਕਰਕੇ ਸਦੀਵੀ ਕਾਲ ਸੱਚੀ ਸੋਭਾ ਪਰਮਾਤਮਾ ਦੀ ਸੋਭਾ ਮਿਲਦੀ ਹੈ। ਜਦੋਂ ਵਾਹਿਗੁਰੂ ਜੀ ਦੇ ਗੁਣ ਉਚਾਰਨ ਕਰਦਾ ਹੈ, ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਵਾਹਿਗੁਰੂ ਵਕਤ ਸੁਹਾਵਾ ਸਦਾ ਤੇਰਾ, ਅੰਮ੍ਰਿਤ ਤੇਰੀ ਬਾਣੀ। ਮਹਾਰਾਜ ਆਪ ਜੀ ਦੀ ਅੰਮ੍ਰਿਤਮਈ ਬਾਣੀ ਆਤਮਿਕ ਰਸ ਬਖਸ਼ਿਸ਼ ਕਰਨ ਵਾਲੀ ਹੈ। ਜੋ ਵਿਕਾਰਾਂ ਦੀ ਮਹਾਰਾਜ ਭੱਠੀ ਵਿੱਚ ਭੁੱਜ ਰਹੇ ਜੀਵਾਂ ਦੇ ਮਨਾਂ ਨੂੰ ਠੰਡਿਆਂ ਠਾਰ ਕਰਨ ਵਾਲੀ ਆਪ ਜੀ ਦੀ ਪਵਿੱਤਰ ਗੁਰਬਾਣੀ ਹੈ। ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਈਰਖਾ ਦੀ ਅੱਗ ਦੇ ਵਿੱਚ ਸੜਦਿਆਂ ਹੋਇਆਂ ਤਪਦਿਆਂ ਹੋਇਆਂ ਹਿਰਦਿਆਂ ਨੂੰ ਠਾਰਨ ਵਾਲੀ ਆਪ ਜੀ ਦੀ ਪਵਿੱਤਰ ਗੁਰਬਾਣੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਮਹਾਰਾਜ ਸੱਚੇ ਪਾਤਸ਼ਾਹ ਐਸੀ ਅੰਮ੍ਰਿਤਮਈ ਆਪ ਜੀ ਦੀ ਮਿਠਾਸ ਭਰੀ ਬਾਣੀ ਹੈ, ਗੁਰੂ ਕੀ ਬਾਣੀ ਹੈ, ਪਰਮੇਸ਼ਰ ਦਾ ਸਿਮਰਨ ਹੈ, ਜੋ ਜੀਵ ਦੇ ਹਿਰਦੇ ਅੰਦਰ ਸੀਤਲਤਾ ਬਖਸ਼ਿਸ਼ ਕਰਦਾ ਹੈ। ਹੋਰ ਕਿਸੇ ਵੀ ਸਾਧਨ ਕਰਕੇ ਜੀਵ ਨੂੰ ਨਹੀਂ ਪ੍ਰਾਪਤ ਹੋ ਸਕਦੀ, ਭਾਵੇਂ ਜਿੰਨਾ ਮਰਜ਼ੀ ਯਤਨ ਕਰਕੇ ਦੇਖ ਲਵੇ। ਚੰਦਨ ਚਾਂਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਵ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਵਾਹਿਗੁਰੂ ਦੇ ਨਾਮ ਦਾ ਜਾਪ ਕਰਨੇ ਕਰਕੇ ਹਿਰਦਾ ਸੀਤਲ ਹੋ ਜਾਂਦਾ ਹੈ। ਨਹੀਂ ਤਾਂ ਤਨ ਕਰਕੇ ਭਾਵੇਂ ਕੋਈ ਬਰਫੀਲੇ ਪਹਾੜਾਂ ਵਿੱਚ ਚਲਾ ਜਾਵੇ, ਤਨ ਕਰਕੇ ਤੇ ਸਾਧ ਸੰਗਤ ਜੀ ਠੰਡਕ ਮਿਲ ਜਾਂਦੀ ਹੈ, ਪਰ ਮਨ ਤਾਂ ਨਹੀਂ ਨਾ ਕਦੇ ਸ਼ਾਂਤ ਹੋ ਸਕਦਾ। ਮਨ ਵਾਹਿਗੁਰੂ ਦੇ ਨਾਮ ਕਰਕੇ ਸੀਤਲ ਹੁੰਦਾ ਹੈ। ਗੁਰੂ ਕੀ ਬਾਣੀ ਪੜ੍ਹਨ ਦੇ ਨਾਲ, ਭਾਵਨਾ ਦੇ ਨਾਲ ਸਰਵਣ ਕਰਨੇ ਕਰਕੇ ਮਹਾਰਾਜ ਕਹਿੰਦੇ ਤਪਦਾ ਹੋਇਆ ਮਨ ਠਰਦਾ ਹੈ, ਮਨ ਸੀਤਲ ਹੁੰਦਾ ਹੈ। ਐਸੀ ਮਹਾਰਾਜ ਅੰਮ੍ਰਿਤਮਈ ਆਪ ਜੀ ਦੀ ਪਵਿੱਤਰ ਗੁਰਬਾਣੀ ਹੈ। ਹਉ ਬਲਖਾਰੀ ਸਾਚੇ ਨਾਵੈ, ਇਹ ਪਰਮੇਸ਼ਰ ਆਪ ਜੀ ਦੇ ਸੱਚੇ ਨਾਮ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਰਾਜ ਤੇਰਾ ਕਬਹੁ ਨਾ ਜਾਵੈ, ਕਿਉਂਕਿ ਮਹਾਰਾਜ ਆਪ ਜੀ ਦਾ ਹੁਕਮ ਰੂਪੀ ਰਾਜ ਕਦੇ ਵੀ ਕਿਤੇ ਜਾਣ ਵਾਲਾ ਨਹੀਂ ਹੈ। ਜਾਂ ਸਰੂਪ ਰੂਪੀ ਰਾਜ ਵੀ ਮਹਾਰਾਜ ਆਪ ਜੀ ਦਾ ਸਦਾ ਰਹਿਣ ਵਾਲਾ ਹੈ। हे ਪਰਮੇਸ਼ਰ ਆਪ ਜੀ ਦੇ ਸਰੂਪ ਰੂਪੀ ਰਾਜ ਤੋਂ ਵੀ ਅਸੀਂ ਬਲਿਹਾਰ ਜਾਂਦੇ ਹਾਂ। ਮਹਾਰਾਜ ਆਪ ਜੀ ਦਾ ਹੁਕਮ ਵੀ ਅਟਲ ਹੈ, ਹੁਕਮ ਰੂਪੀ ਰਾਜ ਵੀ ਸਦਾ ਰਹਿਣ ਵਾਲਾ ਹੈ। ਰਾਜੋ ਤਾਂ ਤੇਰਾ ਸਦਾ ਨਿਹਚਲ, हे ਪਰਮਾਤਮਾ ਆਪ ਜੀ ਦਾ ਹੁਕਮ ਰੂਪੀ ਰਾਜ ਤਾਂ ਸਦਾ ਹੀ ਮਹਾਰਾਜ ਨਿਹਚਲ ਹੈ, ਅਚਲ ਹੈ, ਕਦੇ ਵੀ ਚਲਾਇਮਾਨ ਹੋਣ ਵਾਲਾ ਨਹੀਂ ਹੈ। ਇਹੋ ਕਬਹੁ ਨਾ ਜਾਵੇ, ਇਹ ਕਿਤੇ ਵੀ ਜਾਣ ਵਾਲਾ ਨਹੀਂ ਜੋ ਪਰਮੇਸ਼ਰ ਨੇ ਹੁਕਮ ਕਰ ਦਿੱਤਾ। ਜੋ ਪਰਮਾਤਮਾ ਦਾ ਹੁਕਮ ਹੈ ਉਹ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਜੋ ਗਰੀਬ ਨਵਾਜ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਹੈ ਨਾ, ਸਤ ਸਰੂਪ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਗੁਰਸਿੱਖੋ, ਗੁਰੂ ਕੀ ਬਾਣੀ ਦਾ ਜਿਹੜਾ ਉਪਦੇਸ਼ ਹੈ ਨਾ, ਸਦੀਵੀ ਕਾਲ ਲਈ ਸੱਚਾ ਹੈ, ਕੋਈ ਇਹਨੂੰ ਝੁਠਲਾ ਨਹੀਂ ਸਕਦਾ। ਐਸੀ ਅੰਮ੍ਰਿਤਮਈ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਹੈ। ਚਾਕਰ ਤਾਂ ਤੇਰਾ ਸੋਏ ਹੋਵੇ, ਹਜੂਰ ਕਹਿੰਦੇ ਹਰ ਕੋਈ ਭਾਵੇਂ ਆਪਣੇ ਆਪ ਨੂੰ ਚਾਕਰ ਖਵਾਉਂਦਾ ਹੈ, ਪਰ ਅਸਲ ਚਾਕਰ, ਅਸਲ ਸੇਵਕ ਉਹ ਹੀ ਮਹਾਰਾਜ ਕਹਿੰਦੇ ਹੋ ਸਕਦਾ ਹੈ। ਜੋ ਏ ਸਹਿਜ ਸਮਾਵੇ, ਜਿਹੜਾ ਸਹਿਜ ਸ਼ਾਂਤੀ ਵੀ ਸਮਾ ਕਰਕੇ ਰਹਿੰਦਾ ਹੈ, ਸਹਿਜ ਅਡੋਲ ਹੋ ਕਰਕੇ ਸੇਵਾ ਕਰਦਾ ਹੈ, ਸਹਿਜ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਸਹਿਤ ਹੋ ਕਰਕੇ ਚੰਗੀ ਬੁੱਧ ਧਾਰਨ ਕਰਕੇ ਸੇਵਾ ਕਰਦਾ ਹੈ। ਨਹੀਂ ਤਾਂ ਤੁਸ਼ ਬੁੱਧੀ ਵਾਲਾ ਜੀਵ ਬਹੁਤੀ ਸੇਵਾ ਕਰਕੇ ਵੀ ਸਾਧ ਸੰਗਤ ਜੀ ਪੂਰਾ ਲਾਭ ਨਹੀਂ ਖੱਟ ਸਕਦਾ। ਮਤ ਥੋੜੀ ਸੇਵ ਗਵਾਈਆ ਵਾਲੀ ਹਾਲਤ ਬਣ ਜਾਂਦੀ ਹੈ। ਥੋੜੀ ਮਤ ਹੋਣੇ ਕਰਕੇ ਬਹੁਤਾ ਲੰਬਾ ਸਮਾਂ ਵੀ ਸੇਵਾ ਕਰਕੇ ਅਜਾਈਂ ਗਵਾ ਲੈਂਦਾ ਹੈ। ਹੰਕਾਰ ਹੀ ਕਰਦਾ ਰਹਿੰਦਾ ਕਿ ਮੈਂ ਸੇਵਾ ਕੀਤੀ ਹੈ ਜਾਂ ਮੈਂ ਸੇਵਾ ਕਰਦਾ ਹਾਂ। ਉਹ ਮੈਂ ਹੀ ਸਾਧ ਸੰਗਤ ਜੀ ਕਿਸੇ ਬੰਨੇ ਨਹੀਂ ਲੱਗਣ ਦਿੰਦੀ। ਤੋ ਮਹਾਰਾਜ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਚਾਕਰ ਤਾਂ ਤੇਰਾ ਸੋਏ ਹੋਵੇ, ਜੋਏ ਸਹਿਜ ਸਮਾਵੇ। ਸਹਿਜ ਨਾਮ ਸ਼ਾਂਤੀ ਦਾ ਕਾਲਾਪਨ ਛੱਡ ਕੇ ਸੇਵਾ ਕਰੇ। ਮਹਾਰਾਜ ਜੀ ਦੇ ਚਰਨਾਂ ਤੇ ਭਰੋਸਾ ਰੱਖ ਕੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਹੋਵੇ, ਸਤਿਗੁਰੂ ਜੀ ਦੇ ਬਚਨਾਂ ਤੇ ਵਿਸ਼ਵਾਸ ਹੋਵੇ, ਮਹਾਰਾਜ ਜੀ ਦੇ ਬਚਨਾਂ ਤੇ ਭਰੋਸਾ ਧਾਰਨ ਕਰਕੇ ਸੇਵਾ ਕਰੇ। ਮਹਾਰਾਜ ਕਹਿੰਦੇ ਤਾਂ ਹੀ ਸੱਚਾ ਚਾਕਰ ਬਣ ਸਕਦਾ ਹੈ,
ਤਾਂ ਹੀ ਸੱਚਾ ਸੇਵਕ ਬਣ ਸਕਦਾ ਹੈ। ਤੇ ਸੇਵਕ ਦੀਆਂ ਨਿਸ਼ਾਨੀਆਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਦੱਸੀਆਂ ਨੇ। ਜਿਹੜਾ ਮਾਨ ਅਭਿਮਾਨ ਛੱਡ ਕੇ ਸੇਵਾ ਕਰਦਾ ਉਹ ਅਸਲ ਵਿੱਚ ਕਹਿੰਦੇ ਸੇਵਕ ਹੈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਉਹ ਕਦੇ ਸੇਵਕ ਨਹੀਂ ਬਣ ਸਕਦਾ ਜਿਹੜਾ ਗੁਣਾਂ ਦਾ ਗਿਆਨ ਦਾ ਮਾਣ ਕਰਦਾ ਜਾਂ ਦੇਹੀ ਦਾ ਅਭਿਮਾਨ ਕਰਦਾ ਰਹਿੰਦਾ, ਉਹ ਕਦੇ ਸੇਵਕ ਨਹੀਂ ਬਣ ਸਕਦਾ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪ ਸਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਆਪਣਤ ਕਦੇ ਵੀ ਮਹਾਰਾਜ ਕਹਿੰਦੇ ਜਤਾਵੇ ਨਾ। ਇਹ ਸੇਵਕ ਦੇ ਲੱਛਣ ਦੱਸੇ ਹੋਏ ਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ। ਤੋ ਇਸ ਪ੍ਰਕਾਰ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਚਾਕਰ ਤਾਂ ਤੇਰਾ ਸੋਏ ਹੋਵੈ, ਜੋਏ ਸਹਿਜ ਸਮਾਵੇ। ਮਹਾਰਾਜ ਅਸਲ ਉਹੋ ਹੀ ਚਾਕਰ, ਕੀਤੀ ਹੋ ਚਾਕਰੀ, ਉਸ ਚਾਕਰ ਦੀ ਜਿਹੜੀ ਸੇਵਾ ਕੀਤੀ ਹੋ ਤਾਂ ਸਫਲੀ ਹੈ, ਉਹ ਅਸਲ ਚਾਕਰ ਬਣਿਆ ਹੈ ਜਿਸ ਨੇ ਮਹਾਰਾਜ ਤੁਹਾਡੇ ਚਰਨਾਂ ਦੀ ਸੇਵਾ ਕਰਕੇ ਤੁਹਾਡੇ ਵਿੱਚ ਹੀ ਸਮਾ ਜਾਣਾ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਦਾ ਸਰੂਪ ਹੋ ਗਏ ਆ। ਇੰਨੀ ਭਾਵਨਾ ਤੇ ਨਿਮਰਤਾ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਧਨ ਕਰਕੇ ਸੇਵਾ ਕਰਦਾ। ਜਿਹੋ ਜਿਹੀ ਪ੍ਰਮਾਤਮਾ ਨੇ ਕਿਸੇ ਨੂੰ ਸਮਰੱਥਾ ਦਿੱਤੀ ਹੈ, ਪਰ ਸੇਵਾ ਕਿਸੇ ਵੀ ਤਰ੍ਹਾਂ ਕਰੇ, ਮਹਾਰਾਜ ਕਹਿੰਦੇ ਕਦੇ ਵੀ ਕਾਲਾ ਨਾ ਪਵੇ, ਕਦੇ ਆਪਣਾ ਤਨਾ ਜਿਤਾਉਣਾ ਕਰੇ, ਹਿਰਦੇ ਹੋ ਕੇ ਭਾਵਨਾ ਦੇ ਨਾਲ ਸੇਵਾ ਕਰੇ ਤਾਂ ਹੀ ਸਫਲੀ ਹੋ ਸਕਦੀ ਹੈ। ਦੁਸ਼ਮਨ ਤਾਂ ਦੁੱਖ ਨਾ ਲਾਗੇ ਮੂਲੇ, ਦੁਸ਼ਮਨ ਤਾਂ ਦੁੱਖ ਨਾ ਲੱਗੈ ਮੂਲੇ। ਸਾਧ ਸੰਗਤ ਜੀ ਪ੍ਰਤੱਖ ਵੀ ਦੁਸ਼ਮਣ ਉਹਨਾਂ ਦੇ ਨੇੜੇ ਨਹੀਂ ਲੱਗਦੇ ਜਿਹੜੇ ਗੁਰਸਿੱਖ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ। ਔਰ ਵਿਕਾਰਾਂ ਰੂਪੀ ਦੁਸ਼ਮਣ, ਅਗਿਆਨ ਰੂਪੀ ਦੁੱਖ ਵੀ ਮਹਾਰਾਜ ਕਹਿੰਦੇ ਮੂਲੇ ਭੁੱਲ ਕੇ ਕਦਾਚਿਤ ਵੀ ਉਹਨਾਂ ਦੇ ਨੇੜੇ ਨਹੀਂ ਲੱਗਦੇ। ਪਾਪ ਨੇੜ ਨ ਆਵੇ, ਤੇ ਜਿਹੜੇ ਪਾਪ ਕਰਮ ਆ ਨਾ ਉਹ ਵੀ ਕਦੇ ਉਹਨਾਂ ਦੇ ਨੇੜੇ ਨਹੀਂ ਆਉਂਦੇ, ਕਿਉਂਕਿ ਮਨੁੱਖ ਪਾਪ ਕਰਮ ਕਰਦਾ ਹੈ। ਸਾਧ ਸੰਗਤ ਜੀ, ਪਾਪੀ ਬੰਦੇ ਨੂੰ ਪਾਪਾਂ ਦੇ ਨਾਲ ਹੀ ਪਿਆਰ ਹੁੰਦਾ, ਪਾਪ ਕਰਮ ਦੇ ਨਾਲ ਹੀ ਪਿਆਰ ਹੁੰਦਾ। ਲੋਭੀ ਬੰਦੇ ਨੂੰ ਲੋਭ ਦੇ ਨਾਲ, ਕ੍ਰੋਧੀ ਨੂੰ ਕ੍ਰੋਧ ਦੇ ਨਾਲ। ਤੋ ਇਸ ਪ੍ਰਕਾਰ ਪਾਪੀ ਨੂੰ ਪਾਪ ਦੇ ਨਾਲ ਪਿਆਰ ਹੁੰਦਾ। ਚੋਰੀ ਕਰਨ ਵਾਲੇ ਨੂੰ ਚੋਰੀ ਦੇ ਨਾਲ ਹੀ ਪਿਆਰ ਹੁੰਦਾ, ਚੋਰ ਨੂੰ। ਜਿਵੇਂ ਝੂਠੇ ਬੰਦੇ ਨੂੰ ਝੂਠ ਦੇ ਨਾਲ ਹੀ ਪਿਆਰ ਹੁੰਦਾ, ਨਿੰਦਕ ਨੂੰ ਨਿੰਦਿਆ ਕਰਨ ਦੇ ਵਿੱਚ ਪਿਆਰ ਲੱਗਦਾ, ਤੇ ਜਿਹੜਾ ਸੱਚਾ ਹੁੰਦਾ ਉਹਨੂੰ ਸੱਚ ਦੇ ਨਾਲ ਹੀ ਪਿਆਰ ਹੁੰਦਾ। ਤੋ ਇਸ ਪ੍ਰਕਾਰ ਜਿਹੜਾ ਆਲਸੀ ਮਨੁੱਖ ਹੁੰਦਾ ਉਹਨੂੰ ਆਲਸ ਦੇ ਨਾਲ ਪਿਆਰ ਹੁੰਦਾ, ਉਦਮੀ ਨੂੰ ਉਦਮ ਦੇ ਨਾਲ ਪਿਆਰ ਹੁੰਦਾ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਹਨ, ਦੁਸ਼ਮਨ ਤਾਂ ਦੁੱਖ ਨਾ ਲੱਗੈ ਮੂਲੇ, ਪਾਪ ਨਾ ਨੇੜੇ ਆਵੇ। ਪਾਪ ਨੇੜ ਨਾ ਆਵੇ, ਭੁੱਲ ਕੇ ਵੀ ਮਹਾਰਾਜ ਕਹਿੰਦੇ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦੇ। ਪਾਪ ਕਰਮਾਂ ਦਾ ਫੁਰਨਾ ਵੀ ਕਦੇ ਉਹਨਾਂ ਦੇ ਅੰਦਰ ਨਹੀਂ ਪੈਦਾ ਹੁੰਦਾ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਹਿਰਦੇ ਅੰਦਰ ਪਿਆਰ, ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰ ਦਿੰਦਾ ਹੈ। ਹਿਰਦੇ ਹੋ ਕੇ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਚਾਕਰੀ ਕਰਦੇ ਹਨ, ਹਉ ਬਲਖਾਰੀ ਸਦਾ ਹੋਆ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰਮਾਤਮਾ ਅਸੀਂ ਸਦਾ ਹੀ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ, ਮਹਾਰਾਜ ਸਦਾ ਹੀ ਆਪ ਜੀ ਤੋਂ ਕੁਰਬਾਨ ਜਾਂਦੇ ਹਾਂ। ਏਕ ਤੇਰੇ ਨਾਵੇ, ਆਪ ਜੀ ਦਾ ਸੱਚਾ ਨਾਮ ਪਰਮੇਸ਼ਰ, ਆਪ ਜੀ ਦੇ ਨਾਮ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਜੁਗਹਿ ਜੁਗੰਤਰ ਭਗਤ ਤੁਮਾਰੇ, हे ਪਰਮੇਸ਼ਰ, ਜੁਗਾਂ ਜੁਗਾਂ ਦੇ ਵਿੱਚ ਆਪ ਜੀ ਦੇ ਪਿਆਰੇ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਹਨ, ਕੀਰਤ ਕਰਹਿ ਸੁਆਮੀ। हे ਪਰਮੇਸ਼ਰ, ਆਪ ਜੀ ਦੀ ਕੀਰਤੀ ਕਰਦੇ ਆ। ਪਰਮੇਸ਼ਰ ਆਪ ਜੀ ਦਾ ਹੀ ਸਦਾ ਜਸ ਉਚਾਰਦੇ ਹਨ। ਤੇਰੇ ਦੁਆਰੇ, ਫਿਰ ਪੜਦਾ, ਕੀਰਤ ਕਰਹਿ ਸੁਆਮੀ ਤੇਰੇ ਦੁਆਰੇ। ਤੇ ਮਹਾਰਾਜ ਆਪ ਜੀ ਦੇ ਦੁਆਰੇ ਸਤ ਸੰਗਤ ਰੂਪੀ ਦੁਆਰ ਤੇ ਆ ਕਰਕੇ ਤੁਹਾਡੀ ਕੀਰਤੀ ਕਰਦੇ ਆ। ਕਿਵੇਂ ਪਰਮੇਸ਼ਰ ਦੇ ਪਿਆਰੇ ਭਗਤੀ ਕਰਦੇ ਨੇ, ਔਰ ਕਿਸ ਦੀ ਕਰਦੇ? ਕੇਵਲ ਇੱਕ ਪਰਮਾਤਮਾ ਦੀ ਭਗਤੀ ਕਰਦੇ। ਸਤ ਸੰਗਤ ਰੂਪੀ ਦੁਆਰ ਤੇ ਆ ਕੇ ਵਾਹਿਗੁਰੂ ਜੀ ਦਾ ਜਸ ਉਚਾਰਨ ਕਰਦੇ ਹਨ। ਜਪਹਿ ਤਾ ਸਾਚਾ ਏਕ ਮੁਰਾਰੇ, ਕੇਵਲ ਇੱਕ ਪਰਮੇਸ਼ਰ ਦਾ ਹੀ, ਸੱਚੇ ਪਰਮਾਤਮਾ ਦਾ ਹੀ ਜਾਪ ਜਪਦੇ ਨੇ, ਜਿਹੜਾ ਮੁਰਾਰੀ ਪਰਮਾਤਮਾ ਹੈ।
ਮੋਹ ਆਦਿਕ ਦੈਂਤਾ, ਮੋਹ ਆਦਿਕ ਵਿਕਾਰਾਂ ਰੂਪੀ ਦੈਂਤਾ ਨੂੰ ਮਾਰਨ ਵਾਲਾ ਹੈ। ਸਾਚਾ ਮੁਰਾਰੇ ਤਾਮ ਜਾਪੇ, ਹੇ ਪਰਮੇਸ਼ਰ ਸੱਚੇ ਅਕਾਲ ਪੁਰਖ ਵਾਹਿਗੁਰੂ, ਤਾਂ ਹੀ ਆਪ ਜੀ ਦਾ ਮੁਰਾਰੀ ਪ੍ਰਮਾਤਮਾ ਜਾਪ ਜਪਦੇ ਹਨ। ਜਾਮ ਮਨ ਵਸਾਵੇ, ਜਾਮ ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਦੁਆਰਾ ਆਪ ਜੀ ਨੇ ਨਾਮ ਵਸਾ ਦਿੱਤਾ ਹੈ। ਜਿਹੜੇ ਗੁਰਮੁਖ ਪਿਆਰੇ ਹਿਰਦੇ ਹੋ ਕੇ ਮਹਾਰਾਜ ਜਾਪ ਜਪਦੇ ਆ, ਉਹੋ ਹੀ ਜਪਦੇ ਨੇ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ। ਪਰਮੋ ਭੁਲਾਵਾ ਤੁਝੇ ਕੀਆ, ਤੇ ਜਿਹੜਾ ਸੰਸਾਰ ਦੇ ਅੰਦਰ ਭਰਮਾਂ ਵਿੱਚ ਪਾ ਕੇ ਜੀਵਾਂ ਨੂੰ ਭੁਲੇਖਿਆਂ ਵਿੱਚ ਪਾ ਕੇ ਭਰਮਾਇਆ ਹੋਇਆ ਹੈ, ਇਹ ਵੀ ਪਰਮੇਸ਼ਰ ਆਪ ਨੇ ਹੀ ਪੈਦਾ ਕੀਤਾ ਹੈ। ਜੀਵਾਂ ਦੀ ਮੱਤ ਤੇ ਭਰਮ ਦਾ ਪਰਦਾ ਪਾਇਆ ਹੋਇਆ ਮਹਾਰਾਜ ਆਪ ਹੀ ਜੀਵਾਂ ਨੂੰ ਭੁਲੇਖਿਆਂ ਵਿੱਚ ਪਾਇਆ ਹੈ। ਜਾਮ ਇਹੋ ਚੁਕਾਵਹੇ, ਇਸ ਪ੍ਰਕਾਰ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਪਰਮੇਸ਼ਰ ਨੇ ਉਹਨਾਂ ਦਾ ਜਾਮ ਜੰਮਣ ਮਰਨਾ ਵੀ ਚੁਕਾ ਦਿੱਤਾ ਹੈ। ਜਾਮ ਸਾਧ ਸੰਗਤ ਜੀ ਧਰਮ ਰਾਜੇ ਦੇ ਕੋਲ ਜਿਹੜੇ ਧਰਮ ਰਾਜੇ ਦੇ ਜਾਮ ਜਾਮੇ ਆ ਨਾ ਭੇਜੇ ਹੋਏ, ਉਹ ਵੀ ਪ੍ਰਮਾਤਮਾ ਨੇ ਚੁਕਾ ਦਿੱਤੇ ਹੈ, ਭਾਵ ਅਭਾਵ ਕਰ ਦਿੱਤੇ ਨੇ। ਕਦੇ ਧਰਮ ਰਾਜੇ ਦੇ ਜਾਮ ਨਹੀਂ ਆ ਕਰਕੇ ਉਹਨਾਂ ਗੁਰਮੁਖਾਂ ਨੂੰ ਲੈਣ ਵਾਸਤੇ ਆਉਂਦੇ, ਕਦੇ ਨਹੀਂ ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਆਉਂਦੇ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ। ਨਹੀਂ ਤਾਂ ਉਹ ਵੀ ਸੰਸਾਰ ਦੇ ਜੀਵ ਹਨ ਜਿਨ੍ਹਾਂ ਦੇ ਮਰ ਤੇ ਭਰਮ ਦਾ ਪਰਦਾ ਪਾਇਆ ਹੋਇਆ ਹੈ। ਉਹ ਸਾਧ ਸੰਗਤ ਜੀ ਭੁਲੇਖਿਆਂ ਵਿੱਚ ਪੈ ਕੇ ਬਾਰ-ਬਾਰ ਭਰਮਦੇ ਰਹਿੰਦੇ ਨੇ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਸੰਸਾਰ ਦੇ ਦਰ-ਦਰ ਤੇ ਠੋਕਰਾਂ ਹੀ ਖਾਂਦੇ ਰਹਿੰਦੇ ਹਨ। ਗੁਰ ਪ੍ਰਸਾਦੀ ਕਰੋ ਕਿਰਪਾ, ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਸਤਿਗੁਰੂ ਜੀ ਦੀ ਕਿਰਪਾ ਜਿੱਥੇ ਬਖਸ਼ਿਸ਼ ਹੋ ਰਹੀ, ਪ੍ਰਮਾਤਮਾ ਆਪ ਵੀ ਸਾਡੇ ਤੇ ਕਿਰਪਾ ਕਰੋ। ਗੁਰ ਪ੍ਰਸਾਦੀ ਕਰੋ ਕਿਰਪਾ, ਮਹਾਰਾਜ ਆਪਣੀ ਕਿਰਪਾ ਕਰੋ। ਗਰੀਬ ਨਵਾਜ ਸਤਿਗੁਰੂ ਜੀ ਰੂਪ ਹੋ ਕਰਕੇ ਸਾਡੇ ਤੇ ਬਖਸ਼ਿਸ਼ ਕਰ ਦੇਵੋ। ਲਿਓ ਜਮੋ ਉਬਾਰੇ, ਮਹਾਰਾਜ ਸਾਡਾ ਸੰਸਾਰ ਦੇ ਅੰਦਰ ਜਿਹੜਾ ਜੰਮਣ ਤੇ ਮਰਨਾ ਹੈ ਨਾ, ਇਹਦੇ ਤੋਂ ਉਬਾਰ ਲਓ, ਸਾਨੂੰ ਬਚਾ ਲਓ। ਲੇਹੋ ਜਮਹੁ ਉਬਾਰੇ, ਜਿਹੜਾ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕ ਕਰਕੇ ਜਨਮ ਧਾਰਨ ਕਰ ਰਹੇ ਆ ਸੰਸਾਰ ਦੇ ਅੰਦਰ, ਇਹਦੇ ਤੋਂ ਮਹਾਰਾਜ ਕਿਰਪਾ ਕਰਕੇ ਸਾਨੂੰ ਉਬਾਰ ਲਓ, ਆਜ਼ਾਦ ਕਰਾ ਲਓ। ਬਾਰ-ਬਾਰ ਜੰਮਣ ਤੇ ਮਰਨ ਦੇ ਗੇੜੇ ਵਿੱਚ ਪਿਆ ਹੋਇਆ ਨੂੰ ਆਪ ਹੀ ਕਿਰਪਾ ਕਰਕੇ ਮਹਾਰਾਜ ਸਾਨੂੰ ਬਚਾ ਲੈਣਾ ਕਰੋ। ਜੁਗੇ ਜੁਗੰਤਰ ਭਗਤ ਤੁਮਾਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰਦੇ, ਪਰਮੇਸ਼ਰ ਜੁਗਾਂ ਜੁਗਾਂਤਰਾਂ ਦੇ ਵਿੱਚ ਆਪ ਜੀ ਦੀ ਪਿਆਰੇ ਪ੍ਰੇਮਾ ਭਗਤੀ ਕਰਨ ਵਾਲੇ ਜਿਹੜੇ ਭਗਤੇ ਆ ਨਾ, ਉਹ ਪਿਆਰ ਵਿੱਚ ਭਿੱਜ ਕਰਕੇ ਮਹਾਰਾਜ ਤੁਹਾਡੀ ਯਾਦ ਵਿੱਚ ਜੁੜਦੇ ਆ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਆਪ ਜੀ ਨੇ ਸੱਚਾ ਪਿਆਰ ਲਾਇਆ ਹੈ। ਵੱਡੇ ਮੇਰੇ ਸਾਹਿਬਾ ਅਲਖ ਅਪਾਰਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਵੱਡਾ ਹੈ, ਫਿਰ ਲਖਣਾ ਬਿਰਤੀ ਕਰਕੇ ਪਰਮੇਸ਼ਰ ਨੂੰ ਲਖਿਆ ਨਹੀਂ ਜਾ ਸਕਦਾ। ਸਾਧ ਸੰਗਤ ਜੀ ਆਪਣੇ ਬਲ ਦੇ ਨਾਲ ਕੋਈ ਪ੍ਰਮਾਤਮਾ ਨੂੰ ਜਾਣ ਨਹੀਂ ਸਕਦਾ। ਅਪਾਰਾ ਪ੍ਰਕਿਰਤੀ ਤੇ ਪਾਰਾਵਾਰ ਤੋਂ ਪਰੇ ਪਰਮੇਸ਼ਰ ਹੈ। ਕਿਉਂ ਕਰੋ ਬੇਨੰਤੀ, ਮਹਾਰਾਜ ਕਿਵੇਂ ਆਪ ਜੀ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰੀਏ। ਓ ਆਖ ਨਾ ਜਾਣਾ, ਕਿਉਂਕਿ ਸਾਡੇ ਕੋਲ ਇੱਕ ਵੀ ਮਹਾਰਾਜ ਕੋਈ ਸ਼ੁਭ ਗੁਣ ਨਹੀਂ ਹੈ। ਸਾਨੂੰ ਮਹਾਰਾਜ ਬੇਨਤੀ ਕਰਨ ਦੀ ਵੀ ਜਾਚ ਨਹੀਂ ਹੈ। ਹਜੂਰ ਸ਼ਬਦ ਦੀਆਂ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਮਹਾਰਾਜ ਸੱਚੇ ਪਾਤਸ਼ਾਹ, ਹੇ ਪ੍ਰਮਾਤਮਾ ਅਸੀਂ ਕਿਵੇਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਮਹਾਰਾਜ ਸਾਨੂੰ ਬੇਨਤੀ ਕਰਨ ਦੀ ਵੀ ਜਾਚ ਨਹੀਂ ਹੈ। ਸਾਧ ਸੰਗਤ ਜੀ, ਜਦੋਂ ਭਗਤ ਧਰੂ ਜੀ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ ਨਾ, ਭਗਵਾਨ ਨੇ ਸਾਖਸ਼ਾਤ ਰੂਪ ਹੋ ਕਰਕੇ ਦਰਸ਼ਨ ਦਿੱਤੇ ਹੈ ਤੇ ਹੱਥ ਜੋੜ ਕਰਕੇ ਮੁਖ ਤੋਂ ਕੁਝ ਵੀ ਬੋਲੇ ਨਹੀਂ, ਅੱਗੋਂ ਹੱਥ ਜੋੜ ਕਰਕੇ ਖਲੋਤੇ ਰਹੇ ਹਨ। ਤੇ ਜਦ ਭਗਵਾਨ ਨੇ ਵਚਨ ਕੀਤਾ ਕਿ ਸਾਡੇ ਲੋਕ ਜਿਵੇਂ ਆਰਤੀ ਕਰਦੇ ਆ, ਹੋਰ ਜਸ ਉਚਾਰਨ ਕਰਦੇ, ਭਗਤ ਜੀ ਤੁਸੀਂ ਵੀ ਉਚਾਰਨ ਕਰੋ, ਤੇ ਫਿਰ ਵੀ ਮੁਖ ਤੋਂ ਚੁੱਪਤਾ ਹੀ ਧਾਰਨ ਕਰਕੇ ਰੱਖੀ। ਇਹ ਅੰਦਰ ਹੀ ਅੰਦਰ ਬੇਨਤੀ ਕੀਤੀ, ਮਹਾਰਾਜ ਕਿਵੇਂ ਆਪ ਜੀ ਦਾ ਜਸ ਉਚਾਰਨ ਕਰੀਏ। ਤੇ ਭਗਵਾਨ ਨੇ ਸੰਖ ਜਿਹੜਾ ਸੀ ਸੀਸ ਤੇ ਲਾਇਆ, ਉਹ ਸਮੇਂ ਸਾਰੀ ਵਿਦਿਆ ਸਾਰਾ ਗਿਆਨ ਸਾਧ ਸੰਗਤ ਜੀ ਸਫੁਰਨ ਹੋਣ ਲੱਗ ਪਿਆ ਸੀਗਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਬੇਨਤੀ ਕਰ ਪ੍ਰਮਾਤਮਾ ਦੇ ਚਰਨਾਂ ਵਿੱਚ, ਮਹਾਰਾਜ ਕਿਵੇਂ ਆਪ ਜੀ ਦਾ ਜਸ ਉਚਾਰਨ ਕਰੀਏ। ਹਉ ਆਖ ਨਾ ਜਾਣਾ, ਅਸੀਂ ਤਾਂ ਮਹਾਰਾਜ ਬੇਸਮਝ ਹਾਂ, ਅਗਿਆਤ ਹਾਂ,
ਗਰੀਬ ਨਵਾਜ ਅਸੀਂ ਕਿਵੇਂ ਆਪ ਜੀ ਦਾ ਜਸ ਗਾਉਣਾ ਕਰੀਏ, ਅਸੀਂ ਜਾਣਦੇ ਨਹੀਂ ਹਾਂ। ਨਦਰ ਕਰੇ ਤਾਂ ਸਾਚ ਪੁਛਾਣਾ। ਜੇ ਆਪ ਜੀ ਕਿਰਪਾ ਦੀ ਨਦਰ ਕਰ ਦੇਵੋ ਤਾਂ ਹੀ ਮਹਾਰਾਜ ਆਪ ਜੀ ਦੀ ਸੱਚੇ ਸਰੂਪ ਨੂੰ ਪਹਿਚਾਨ ਸਕਦੇ ਹਾਂ। ਸਾਚੋ ਪਛਾਣਾ ਤਾਮ ਤੇਰਾ, ਸਾਚੋ ਪਛਾਣਾ ਤਾਮ ਤੇਰਾ। हे ਪ੍ਰਮਾਤਮਾ, ਸੱਚੇ ਪਰਮੇਸ਼ਰ ਆਪ ਜੀ ਦੀ ਸਰੂਪ ਨੂੰ ਤਾਂ ਹੀ ਪਹਿਚਾਣਿਆ ਜਾ ਸਕਦਾ ਹੈ ਜਾਮ ਆਪ ਬੁਝਾਵਹੇ। ਜੇ ਪਰਮੇਸ਼ਰ ਆਪ ਕਿਰਪਾ ਕਰਕੇ ਆਪਣਾ ਸਰੂਪ ਬੁਝਾਉਣਾ ਕਰੋ, ਸਮਝਾ ਦੇਵੋ, ਸੋਝੀ ਬਖਸ਼ਿਸ਼ ਕਰੋ ਤਾਂ ਹੀ ਮਹਾਰਾਜ ਆਪ ਜੀ ਦੇ ਸਰੂਪ ਨੂੰ ਬੁਝਿਆ ਜਾ ਸਕਦਾ ਹੈ। ਦੁਖ ਭੂਖ ਸੰਸਾਰ ਕੀਏ। ਇਸ ਸੰਸਾਰ ਦੇ ਅੰਦਰ ਅਗਿਆਨ ਦੇ ਦੁੱਖ, ਜੰਮਣ ਮਰਨ ਦੇ ਦੁੱਖ ਜਾਂ ਆਸਾ ਤ੍ਰਿਸ਼ਨਾ ਦੀ ਭੁੱਖ ਪਰਮੇਸ਼ਰ ਆਪ ਹੀ ਤੁਸਾਂ ਨੇ ਪੈਦਾ ਕੀਤੇ ਹਨ। ਸਹਿਸਾ ਇਹੋ ਚੁਕਾਵਹੇ। ਤੇ ਜਿਹੜਾ ਸ਼ੰਕਾ ਹੈ ਨਾ, ਪਰਮੇਗਤ ਆਦਿਕ ਪ੍ਰਮਾਣਗਤ ਆਦਿਕ ਜਿਹੜੇ ਸ਼ੰਕੇ ਬਣੇ ਹੋਏ ਨੇ ਮਨ ਦੇ ਅੰਦਰ, ਜਾਂ ਮਹਾਰਾਜ ਜੰਮਣ ਮਰਨ ਦਾ ਦੁੱਖ ਲੱਗਾ ਹੈ, ਆਸਾ ਤ੍ਰਿਸ਼ਨਾ ਦੀਆਂ ਭੁੱਖਾਂ ਮਹਾਰਾਜ ਬਾਰ-ਬਾਰ ਸਤਾ ਰਹੀਆਂ ਨੇ, ਆਪ ਕਿਰਪਾ ਕਰਕੇ ਇਹਨਾਂ ਨੂੰ ਚੁਕਾ ਦੇਵੋ, ਇਹਨਾਂ ਨੂੰ ਮਹਾਰਾਜ ਸਾਡੇ ਜੀਵਨ ਦੇ ਵਿੱਚੋਂ ਅਭਾਵ ਕਰ ਦੇਵੋ। ਬਿਨਵੰਤ ਨਾਨਕ ਜਾਏ ਸਹਿਸਾ। ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ ਨਾ, ਬਿਨਵੰਤ ਨਾਨਕ ਜਾਏ ਸਹਿਸਾ, ਉਹਨਾਂ ਦੇ ਸ਼ੰਕੇ ਸਾਰੇ ਮਨ ਦੇ ਵਿੱਚੋਂ ਚਲੇ ਗਏ ਹੈ। ਕਿਸੇ ਪ੍ਰਕਾਰ ਦੀ ਸ਼ੰਕੇ ਦੀ ਮੈਲ ਉਹਨਾਂ ਦੇ ਮਨ ਵਿੱਚ ਨਹੀਂ ਰਹਿਣਾ ਕੀਤੀ। ਬੁੱਝੇ ਗੁਰ ਵਿਚਾਰਾ। ਜਿਨ੍ਹਾਂ ਨੇ ਗੁਰੂ ਸ਼ਬਦ ਦੇ ਵਿਚਾਰ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲਿਆ, ਫਿਰ ਉੱਥੇ ਕੋਈ ਸ਼ੰਕੇ ਨੂੰ ਥਾਂ ਹੀ ਨਹੀਂ ਰਹਿਣਾ ਕੀਤੀ। ਕਿਸੇ ਪ੍ਰਕਾਰ ਦਾ ਕਟਾਕਸ਼ ਉਹਨਾਂ ਦੇ ਮਨ ਵਿੱਚ ਨਹੀਂ ਰਿਹਾ। ਵੱਡਾ ਸਾਹਿਬ ਹੈ ਆਪ ਅਲਖ ਅਪਾਰਾ। ਪਰਮੇਸ਼ਰ ਆਪ ਸਦੀਵੀ ਕਾਲ ਦੀ ਸੱਚਾ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਫਿਰ ਵੱਡਿਆਂ ਤੋਂ ਵੱਡਾ ਪਰਮੇਸ਼ਰ ਆਪ ਹੈ। ਮਹਾਰਾਜ ਕਹਿੰਦੇ ਅਲਖ ਸਰੂਪ ਹੈ। ਸਾਧ ਸੰਗਤ ਜੀ, ਆਪਣੇ ਬਲ ਦੇ ਨਾਲ ਵਾਹਿਗੁਰੂ ਦੇ ਸਰੂਪ ਨੂੰ ਲਖਿਆ ਨਹੀਂ ਜਾ ਸਕਦਾ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦਾ ਸਰੂਪ ਹੈ। ਤੋ ਇੱਥੇ ਹੀ ਅੱਜ ਦੀ ਵਿਚਾਰ ਦੀ ਸਮਾਪਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਬਿਨਵੰਤ ਨਾਨਕ ਜਾਏ ਸਹਿਸਾ। ਬੁੱਝੇ ਗੁਰ ਵਿਚਾਰਾ। ਵੱਡਾ ਸਾਹਿਬ ਹੈ ਆਪ ਅਲਖ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।